बेटा वो तेरी दाई ने तेरे प्यो ਨੂੰ ਐਦਾਂ ਦਿਖਾਇਆ ਚਾਚਾ ਜੀ ਉਹ ਬੈਠਾ ਹੋ ਗਿਆ ਉਹ ਕਸਮੇ ਚਾਚਾ ਜੀ ਤੁਹਾਡੇ ਘਰ ਬੈਠਾ ਮਤਲਬ ਇਹ ਮੈਂ ਤੈਨੂੰ ਸਾਲਾ ਕਹਿਣਾ ਚਾਹ ਰਿਹਾ ਆਪਣਾ ਸਾਲਾ ਲੱਗਦਾ ਵੀ ਤੂੰ ਕੱਲਾ ਚਾਹ ਬਣਾ ਕੇ ਦੁੱਧ ਪੱਤੀ ਸਾਰਾ ਪੀ ਕੇ ਮੈਨੂੰ ਪਤਾ ਸੀ ਦੁਨੀਆ ਫੇਰੀ ਦੁਨੀਆ ਚਾਰੀ ਆ ਅਸੀਂ ਦੁਨੀਆ ਦੇ ਰਹਿਣ ਵਾਲੇ ਬੰਦੇ ਸਾਡੀ ਅੱਖ ਜਿਹੜੀ ਕਾਬ ਦੀ ਅੱਖ ਵਾ ਅਸੀਂ ਤੁਰਦੇ ਬੰਦੇ ਦੀ ਜਿਹੜੀ ਅੱਖ ਚੋਂ ਸੁਰਮਾ ਕੱਢ ਲਈਦਾ ਸਾਨੂੰ ਪਤਾ ਵੀ ਕਿਹੜਾ ਬਿਮਾਰ ਆ ਕਿਹੜਾ ਸਹੀ ਆ ਅੱਖ ਚੋਂ ਸੁਰਮਾ ਕੱਢ ਲਈਦਾ ਬਿਮਾਰ ਆ ਫੈਸਲ ਨੇ ਟੀ ਟਾਈਮ ਨਹੀਂ ਕਰਨਾ ਫੈਸਲ ਫਲਾਮ ਆ ਫੈਸਲ ਢੀਂਗਾ ਤਾਂ ਜੀ ਮੈਂ ਕਹਿ ਰਿਹਾ ਕਿ ਉਹਨੂੰ ਮਾਫੀ ਦੇ ਦਿਓ ਉਹਨੂੰ ਛੱਡ ਦਿਓ ਅੱਜ ਦਾ ਟੀ ਟਾਈਮ ਉਹਨੂੰ ਘਰ ਭੇਜ ਦਿਓ ਉਹਦੀ ਲੁੱਗੀ ਪੈਣ ਵਾਲੀ ਆ ਉਹਨੇ ਸਾਡੇ ਤੇ ਪੈ ਜਾਣਾ ਹਲੋ ਹਾਂਜੀ ਇੱਧਰ ਹਾਂਜੀ ਯਾਰ ਕੋਈ ਗੈਰਤ ਹੁੰਦੀ ਮਿੱਠਾ ਜੀ ਇਹੀ ਮੈਂ ਕਹਿਣਾ ਸੀ ਸ਼ਰਮ ਹੈ ਤਾਂ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਸੋ ਲੋ ਵੀ ਦੋਸਤੋ ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ ਕਾਫੀ ਟਾਈਮ ਤੋਂ ਕਮੈਂਟ ਆ ਰਹੇ ਸੀ ਕਿ ਸਜਾਦ ਜਾਨੀ ਦੀ ਵੀਡੀਓ ਜ਼ਰੂਰ ਲੈ ਕੇ ਆਓ ਸੋ ਲੈ ਕੇ ਹਾਜ਼ਰ ਹੋ ਗਏ ਸਜਾਦ ਜਾਨੀ ਤੇ ਉਹਨਾਂ ਦੀ ਟੀਮ ਦੀ ਨਵੀਂ ਵੀਡੀਓ सो आज की जी वीडियो का टाइटल है जी मिठापुरिया की सज़ा क्या होनी चाहिए सजा जानी टी टाइम एपीसोड नंबर 1072 ਇਹਦੇ ਵਿੱਚ ਮਿੱਠਾਪੁਰੀਆ ਸਜ਼ਾ ਦੇਣੀ ਇਸ ਵੀਡੀਓ ਵਿੱਚ ਦੇਖਦੇ ਹਾਂ ਕੀ ਸਜ਼ਾ ਦਿੰਦੇ ਆ ਤੇ ਨਾਲੇ ਇਹ ਵੀ ਦੇਖਦੇ ਆ ਵੀ ਕਿਸ ਗੱਲ ਤੋਂ ਕਿਹੜੀ ਵਜ੍ਹਾ ਕਰਕੇ ਉਹਨਾਂ ਨੂੰ ਸਜ਼ਾ ਮਿਲ ਰਹੀ ਆ ਸੋ ਇਹ ਵੀਡੀਓ ਜਿਹੜੀ ਹੈਗੀ 6 ਮਹੀਨੇ ਪੁਰਾਣੀ ਵੀਡੀਓ ਆ ਤੇ ਆਲਮੋਸਟ ਇਹ ਤੇ 1,15,000 ਜਿਹੜੇ ਵਿਊ ਆ ਚੁੱਕੇ ਨੇ ਸੋ ਬਹੁਤ ਵਧੀਆ ਵੀਡੀਓ ਲੱਗ ਰਹੀ ਆ ਤੇ ਆਜੋ ਚੱਲਦੇ ਆ ਵੀਡੀਓ ਨੂੰ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣਾ ਵਿਚਾਰ ਜ਼ਰੂਰ ਦਿਆ ਕਰੋ ਤੇ ਜਿਹੜੇ ਵਲੌਗਿੰਗ ਵੇਖਣਾ ਪਸੰਦ ਕਰਦੇ ਨੇ ਸਾਡੇ ਵਲੌਗ ਵੇਖਣਾ ਚਾਹੁੰਦੇ ਨੇ ਸਾਡਾ ਵਲੌਗਿੰਗ ਚੈਨਲ ਗਗਨਪ੍ਰੀਤ ਵਲੌਗਸ ਨੂੰ ਵੀ ਜਾ ਕੇ ਜ਼ਰੂਰ ਫੋਲੋ ਕਰ ਲਓ ਤੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਉਹਦਾ ਲਿੰਕ ਮਿਲ ਜਾਏਗਾ ਆਜੋ ਦੋਸਤੋ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ ਯਾਰ ਮੈਂ ਇਸ ਬੰਦੇ ਤੋਂ ਬੜਾ ਤੰਗ ਆਇਆ ਪਿਆ ਵਾਂ ਮਿੱਠੇ ਤੋਂ ਕਿਉਂ ਉਹਨੇ ਕੀ ਕਿਹਾ ਕਿਉਂ ਕੀ ਕਿਹਾ ਵਾ ਅਦਾਕਾਰੀ ਚੜੀ ਉਹਨੂੰ ਸਾਡੇ ਨਾਲ ਕੋਈ ਗੱਲਬਾਤ ਬਾਹਰ ਕਰਦਾ ਅੰਦਰ ਜਾ ਕੇ ਉਸਤਾਦ ਜੀ ਕੋਲ ਜਦੋਂ ਅਸੀਂ ਕਰੀ ਤੇ ਉੱਥੇ ਸਾਫ਼ ਮੁੱਕਰ ਜਾਂਦਾ ਵਾ ਸਾਨੂੰ ਫਸਾ ਦਿੰਦਾ ਉੱਠਾ ਜਾ ਕੇ ਵਿਊ ਦੇ ਆਏਗਾ ਅੰਦਰ ਯਾਰ ਇਸ ਬੰਦੇ ਤੋਂ ਮੈਂ ਆਪ ਬੜਾ ਦੁਖੀ ਹਾਂ ਯਾਰ ਇਹਦੇ ਇਹੋ ਹੀ ਡਰਾਮੇ ਆ ਬੇਤੁਕਾ ਇਹ ਬੋਲੀ ਜਾਂਦਾ ਨਾ ਉਹਨੂੰ ਪਤਾ ਲੱਗਦਾ ਕਿੱਥੇ ਬੋਲਣਾ ਯਾਰ ਉਹੀ ਗੱਲ ਆ ਕਿ ਬੱਚਾ ਬੋਲਣਾ ਸਾਲ ਚ ਸਮਝ ਜਾਂਦਾ ਹੈ ਕਿੱਥੇ ਬੋਲਣਾ ਕਦੋਂ ਬੋਲਣਾ ਸਾਰੀ ਜ਼ਿੰਦਗੀ ਨਹੀਂ ਪਤਾ ਚੱਲਦਾ ਇਹਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਬੋਲਣਾ 6-7 ਦਿਨ ਇਸ ਗੱਲ ਦਾ ਇੰਨੇ ਅਜ਼ਾਬ ਪਾਇਆ ਵਾ ਕਦੀ ਕੋਈ ਰੋਟੀ ਪਾਣੀ ਵਾਲਾ ਮਾੜਾ ਕਿਉਂ ਅੰਦਰ ਜਾ ਕੇ ਦੇ ਦੇਗਾ ਮੈਨੂੰ ਇੱਥੇ ਕਹੇਗਾ ਅਸੀਂ ਕਰਦੇ ਉਸਤਾਦ ਨਾਲ ਗੱਲ ਮੈਂ ਹੁਣ ਆ ਕੇ ਚੁਗਲੀਆਂ ਕਰਦੇ ਗੱਲ ਕਰਦੇ ਅਸੀਂ ਜਾ ਕੇ ਉੱਥੇ ਉਸਤਾਦ ਜੀ ਨਾਲ ਗੱਲ ਕਰ ਦੇਣੀ ਤੇ ਬਾਅਦ ਚ ਉੱਥੇ ਮੁੱਕਰ ਦੇਣਾ ਅਦਾਕਾਰੀ ਕਰਦਾ ਵਾ ਆਪਣੇ ਵੱਲੋਂ ਫਨਕਾਰੀ ਵਿਖਾਉਂਦਾ ਵਾ ਇਹਨੂੰ ਮੇਰਾ ਨਹੀਂ ਪਤਾ ਨਾ ਅਦਾਕਾਰੀ ਤੇ ਮੈਂ ਅੱਜ ਦੀ ਕਰਕੇ ਵਿਖਾਵਾਂਗਾ ਇਹਨੂੰ ਪਤਾ ਲੱਗੇ ਕਿ ਅਦਾਕਾਰੀ ਕਿਹਨੂੰ ਕਹਿੰਦੇ ਠੀਕ ਹੈ ਇਹਦਾ ਫਿਰ ਕੋਈ ਹਿਸਾਬ ਲਾਓ ਅੱਜ ਇਹ ਮਾਫੀਆਂ ਹੀ ਮੰਗਦਾ ਫਿਰੇ ਐਦਾਂ ਯਾਰ ਉਹਨੂੰ ਭੇਜ ਤੇ ਸੀ ਤੇਰਾ ਫਿਰ ਬਸ ਠੀਕ ਹੈ ਇਹਨੂੰ ਸਬਕ ਸਿਖਾਉਣਾ ਜੀ ਇਹਨੂੰ ਭੇਜ ਤੇਰਾ ਮੈਂ ਭੇਜਦਾ ਭੇਜ ਜਰਾ ਸੌਂ ਗਿਆ ਹੈ ਮਾਰੀ ਦਾ ਨਾਟਕ ਕਰਨਾ ਮਾਰ ਮੇਰੀ ਤਬੀਅਤ ਨਹੀਂ ਸਹੀ ਬੇਟਾ ਮੇਰਾ ਦਿਲ ਬੈਠ ਗਿਆ ਜੀ ਨਾਸ਼ਤੇ ਕੀ ਖਾਦਾ ਸੀ ਦਾਸ਼ਤੇ ਜੀ 2 ਪਰਾਠੇ ਖਾਦੇ ਬੱਚੇ ਇਹ ਖਰਾਕ ਤੁਹਾਡੀ ਫੁੱਲ ਯਾਨੂ ਬੰਦੇ ਵਾਲੀ ਆ ਛੱਡ ਦੇ ਤੁਸੀਂ ਯਾਰ ਹੁਣ ਲੁਕੀ ਪਵਾ ਕੇ ਬੈਠੇ ਆ ਬੇਟੇ ਮੈਂ ਰਹਿਣਾ ਨਹੀਂ ਕਿਉਂ ਕਿੱਥੇ ਬਸ ਯਾਰ ਕਿਤੇ ਮੈਂ ਬਾਹਰ ਸੈੱਟ ਹੋਣ ਦੀ ਕੋਸ਼ਿਸ਼ ਕਰਦਾ ਲੇਕਿਨ ਬੇਟੇ ਮੇਰਾ ਦਿਲ ਬੈਠ ਗਿਆ ਯਾਰ ਬੇਟੇ ਅੱਲਾ ਸਿਹਤ ਦੇਵੇ ਤਾਂ ਦਿੱਤੇ ਮੈਂ ਘੁੱਟ ਦਿੰਦਾ ਵਾ ਕੁਝ ਵੀ ਨਹੀਂ ਹੁੰਦਾ ਤਬੀਅਤ ਜ਼ਿਆਦਾ ਖਰਾਬ ਡਾਕਟਰ ਬੁਲਾਵਾਂ ਬੇਟੇ ਬੇਟੇ ਮੇਰਾ ਇੱਕ ਕੰਮ ਕਰਦੇ ਮੇਰਾ ਵੀਰ ਹੁਕਮ ਕਰੋ ਆਟ ਲਾਓ ਮੈਂ ਜ਼ਿੰਦਗੀ 'ਚ ਤੁਹਾਨੂੰ ਕੁਛ ਨਹੀਂ ਗਿਆ ਮੇਰਾ ਵੀਰ ਉਹ ਤੁਸੀਂ ਹੁਕਮ ਕਰੋ ਕੁਛ ਮੇਰੇ ਕੋਲ ਨਹੀਂ ਮੈਂ ਹੁਣ ਅੱਜ ਯਾਰ ਟੀ ਟਾਈਮ 'ਚ ਮੇਰੀ ਤਬੀਅਤ ਨਹੀਂ ਸਹੀ ਯਾਰ ਮੇਰਾ ਜਿਸਮ ਸ਼ਿਵਰਿੰਗ ਕਰ ਰਿਹਾ ਹੁਣ ਕੰਮਣੀ ਚੜੀ ਗਈ ਹੈ ਅੱਜ ਨਹੀਂ ਵਿਆਹ ਆਦੀ ਤੇ ਸੋ ਯਾਰ ਤੁਸੀਂ ਉਸਤਾਦ ਦਾ ਕੀ ਕਰਨਾ ਉਹਨੂੰ ਮੈਂ ਕਿੱਦਾਂ ਬਣਾਉਂਗਾ ਮਿੱਠੇ ਕੋਈ ਤਰੀਕੇ ਨਾਲ ਬਣਾ ਮੇਰਾ ਵੀਰ ਮੇਰੇ ਕੋਲ ਨਹੀਂ ਗਾ ਹੋਣਾ ਟੀ ਟਾਈਮ 'ਚ ਅੱਜ ਯਾਰ ਤੁਸੀਂ ਲੰਮੇ ਪੈ ਕੇ ਕਰ ਲਿਓ ਕੀ ਹੈ ਉੱਥੇ ਨਹੀਂ ਬੈਠਾ ਜਾ ਰਿਹਾ ਮੇਰੇ ਵੀਰ ਉਸਤਾਦ ਜੀ ਨੂੰ ਜਾ ਕੇ ਕਹਦੇ ਯਾਰ ਉਸਤਾਦ ਜੀ ਨੂੰ ਮੇਰੇ ਕੋਲ ਨਹੀਂ ਹੁੰਦਾ ਮੈਂ ਕੋਸ਼ਿਸ਼ ਕਰਦਾ ਮੈਂ ਟਰਾਈ ਕਰਦਾ ਵਾਂ ਨਾ ਮੈਂ ਬਣਾਉਣਾ ਭਾਜੀ ਤੁਸੀਂ ਨਾ ਯਾਰ ਮੈਂ ਬਣਾਉਣਾ ਉੱਠ ਕੇ ਬਹਿ ਗਿਆ ਤਾਂ ਹੀ ਪਾਣੀ ਪਿਲਾਈ ਯਾਰ ਐਕਟਿੰਗ ਤਾਂ ਹੈ ਵੈਸੇ ਜਾਂਦਾ ਜੇ ਤੁਰਿਆ ਕੋਲ ਜਿਹੜਾ ਬੇਂਦਾ ਸੀ ਰੋਣੇ
ਹੱਸਦਾ ਜਿਹੜਾ ਹਲੋ ਆਏ ਨੀ ਮੇਰੇ ਦਿਲ ਦਾ ਜਾਨ। ਉਹ ਭਾਈ ਮਾਸਟਰ ਅਬਦੁੱਲਾ ਉਮੈਰ ਸਾਹਿਬ ਟੀ ਟਾਈਮ ਤੇ ਬਹਿਣਾ ਹੁਣ ਆਪਾਂ ਕੀ ਚਾਹ ਨਹੀਂ ਲੱਗੇ ਆਉਣ ਤੋਂ ਪਹਿਲੇ ਕਰ ਲਿਆ ਕਰੋ ਸੈਟ ਸ਼ੋਅ ਸ਼ੁਰੂ ਹੋਣ ਤੋਂ ਪਹਿਲੇ। ਹੁਣ ਉਧਰ ਸਾਰੇ ਬੈਠੇ ਹੋਏ ਤੁਸੀਂ ਇੱਧਰ ਆ ਕੇ ਤੇ ਚਾਹ ਨੂੰ ਲੱਗੇ ਹੋਏ। ਚਾਹ ਅੰਦਰ ਜਾਓਗੇ ਤਾਂ ਗੱਲਾਂ ਬਾਹਰ ਆਣੀਆਂ ਕੀ ਮਤਲਬ ਇਹ ਕਿ ਇਹਦਾ એનર્ਜੀ ਆ ਇਹ ਤਾਕਤ ਆ ਇਹ ਨੈਕੋਟੀਨ ਆ ਇਹ ਅੰਦਰ ਜਾਣੀ ਹੈ ਤੇ ਜ਼ੰਪਾ ਬੜਾ ਭਰਵੱਟਾ ਉੱਤੇ ਹੋਣਾ ਫੇਰ ਗੱਲ ਹੋਣੀ ਆ। ਅੱਛਾ ਉਹ ਜਿਹੜੀਆਂ 3 ਗੱਲਾਂ ਤੂੰ 60 ਮਿੰਟਾਂ ਚ ਪੂਰੇ ਸ਼ੋਅ ਚ ਕਰਦਾ ਉਹ ਇਹ ਚਾਹ ਦੀ ਤਿੰਨ ਗੱਲਾਂ ਹੁੰਦੀਆਂ ਉਹਨੇ ਕਿਹਾ ਤਿੰਨ ਗੱਲਾਂ ਮਿੱਠੇ ਮੂੰਹ ਤੇ ਨਾ ਭੌਂਕਦਾ। ਇਹ ਗੱਲ ਸੱਚ ਹੈ ਕਿ ਕਈਆਂ ਦੇ ਚਾਹ ਪੀ ਕੇ ਅੱਖ ਖੁੱਲਦੀ ਸਵੇਰੇ ਕਿ ਕਈਆਂ ਦੀ ਸਾਡੀ ਅੱਖਾਂ ਨਹੀਂ ਖੁੱਲਦੀਆਂ ਬੇ ਚਾਹ ਦੇ ਨਸ਼ਾ ਹੋ ਜਾਂਦਾ ਨਾ ਚਾਹ ਦਾ। ਇਹ ਤਾਂ ਨਹੀਂ ਕਰਦਾ ਇਹ 300-400 ਗੱਲ ਕਰਦਾ ਮੇਰੀਆਂ 2-3 ਸਾਰੀਆਂ ਤੇ ਭਾਰੀ ਹੁੰਦੀਆਂ ਉਹਨਾਂ ਨੂੰ ਰੇਜ਼ ਕਰ ਦਿੰਦੀਆਂ ਨੀਸ ਤੋਂ ਨਾਬੂਦ ਕਰ ਦਿੰਦੀਆਂ ਸਲਮਾਨ ਸਾਹਿਬ। ਹਾਂਜੀ ਟਿਕਟੋਕਾਂ ਬਣਦੀਆਂ ਮੇਰੀਆਂ ਗੱਲਾਂ ਤੇ। ਨਹੀਂ ਜੇ ਤੁਸੀਂ ਕਹਿੰਦੇ ਆ ਤੇ ਆਹ ਪਿਆ ਮੈਂ ਚਾਹ ਰੱਖ ਦਿੰਦਾ ਜਾ ਕੇ ਕੋਈ ਫਿੱਕਾ ਸ਼ੋਅ ਕਰ ਲੈਨੇ ਆ ਫੇਰ ਨਹੀਂ ਮੈਨੂੰ ਕਹਿਣਾ ਕੁਝ ਬੋਲਿਆ। ਮੇਰਾ ਭਾਈ ਤੂੰ ਫਿੱਕਾ ਕਰ ਜਾਂ ਮਿੱਠਾ ਕਰ ਟਾਈਮ ਸਿਰ ਕਰੋ। ਉਹ ਟਾਈਮ ਸਿਰ ਕਿਤੇ ਬਲੋਚ ਵਾਲਿਆਂ ਦਾ ਸ਼ੋਅ ਆ ਟਾਈਮ ਸਿਰ ਤੇ ਮਠਾਰ ਵਾਲਿਆਂ ਦਾ ਸ਼ੋਅ ਕਰ ਲੈਨੇ ਆ ਚਾਹ ਤੋਂ 2 ਘੁੱਟ ਪੀ ਲਈਏ। ਸਵੇਰ ਦੇ ਆਏ ਹੋਏ ਆ 9 ਵਜੇ ਦੇ ਕਤਰਾ ਪਾਣੀ ਦਾ ਨਹੀਂ ਹੈਗਾ ਇੱਥੇ ਨਾ ਚਾਹ ਨਾ ਕਾਕੂ ਨਹੀਂ ਪੱਲਿਓ ਦੁੱਧ ਲਿਆਂਦਾ ਤੇ ਚਾਹ ਜਰਨੀ ਆਫੀਸ਼ੀਅਲ ਬਣਾਈ ਫਿਰਦੀ ਆ 30 ਵਾਲੀ ਪੱਤੀ ਲੈ ਕੇ ਆਇਆ ਸੁਝਾ ਜਾਨੀ ਫੀਚਰ ਬਣਾਈ ਫਿਰਦੇ। ਉਸਤਾਦ ਜੀ ਇਹ ਕੀ ਲਿਖਿਆ ਪਤਾ ਨਹੀਂ ਇਹ ਲਿਖਿਆ ਉੱਪਰ ਉਸਤਾਦ ਇੰਗਲਿਸ਼ ਜੀ ਵਾਸ਼ਰੂਮ ਚੋ ਹਾਂ ਖੈਰ ਆ ਖੈਰ ਆ ਕੀ ਮਤਲਬ ਵਾਸ਼ਰੂਮ ਚ ਕੀ ਖੈਰ ਆ ਬੰਦੇ ਇਕੱਠੇ ਹੋਏ ਇੱਥੇ ਕਮੇਟੀ ਨਿਕਲਣ ਲੱਗੀ ਹੈ। ਉਹ ਗੱਲ ਕਰਨੀ ਸੀ ਤੁਹਾਡੇ ਨਾਲ। ਆ ਜਾ ਓਏ ਆ ਜਾ ਹਾਂਜੀ ਇੱਥੇ ਆ ਜਾ। ਪਾਣੀ ਘੱਟ ਬਹਾਓ ਜੀ ਕਿਤੇ ਲਹੂ ਨਹੀਂ ਰੁਕਣ ਡਿਆ। ਬਸ ਕਰੋ। ਆ ਤੇਰੇ ਅੱਖਾਂ 'ਚ ਪਾਣੀ ਪੈ ਗਿਆ ਤੇਰੀ ਵਜ੍ਹਾ ਤੋਂ ਸਾਬਣ ਪੈ ਗਿਆ। ਹਾਂਜੀ ਅੱਖਾਂ 'ਚ ਪਾਣੀ ਪੈ ਗਿਆ ਸਭ ਅੱਖਾਂ 'ਚ ਸਾਬਣ ਪੈ ਗਿਆ ਤੇਰੀ ਵਜ੍ਹਾ ਤੋਂ। ਸਾਬਣ ਕਿਹੜਾ ਪੂਰੀ ਕਿਤੇ ਟਿੱਕੀ ਨਾ ਕੀ ਲੱਗ ਸਕਦੀ ਕਿਤੇ ਮਾੜਾ ਮੋਟਾ ਪੈ ਹੀ ਜਾਂਦਾ ਵਾ। ਇਹਦਾ ਚਲੋ ਸਾਡਾ ਅੱਖਾਂ ਵੀ ਸਾਫ਼ ਹੋ ਜਾਣਗੀਆਂ। ਕੀ ਗੱਲ ਆ ਉਹ ਇਹ ਗੱਲ ਇਹ ਸੀ ਕਿ ਉਹ ਭਾਈ ਫੈਸਲ ਦੀ ਤਬੀਅਤ ਨਹੀਂ ਸਹੀ ਉਹਦਾ ਪਟਾਕਾ ਭਾਈ ਫੈਸਲ ਦੀ ਤਬੀਅਤ ਨਹੀਂ ਸਹੀ ਉਹਦਾ ਪਟਾਕਾ ਪੈਣ ਲੱਗਾ ਵਾ ਲੁੱਗੀ ਪੈਣ ਲੱਗੀ ਆ ਸੁਸਤ ਹੋਇਆ ਪਿਆ ਡਿੱਗ ਗਿਆ ਵਾ ਇੰਜ ਕਰਕੇ ਡਿੱਗਾ ਕੰਧ 'ਚ ਵੱਜਾ ਵਾ ਫਿਬਰੇ ਖਰਾਬ ਹੋਏ ਪਿੱਛੇ ਦੀਆਂ ਅੱਖਾਂ ਪੀੜੀਆਂ ਹੋਈਆਂ ਹੱਥ ਪੈਰ ਸੁੰਨ ਹੋਣ ਡਏ ਆ। ਇਹ ਤਾਂ ਮੈਂ 11 ਵਜੇ ਨੂੰ ਕਾਲ ਕੀਤੀ ਮੈਂ ਕਿ ਜਾ ਕੇ ਮੁਸਤਾਦ ਜੀ ਨੇ ਗੱਲ ਕਰਦਾ ਵਾ ਫੇਰ ਕੋਈ ਮਾਮਲਾ ਤਾਂ ਸੈੱਟ ਹੋਣਗੇ। ਉਹ ਬਹੁਤ ਔਖਾ ਵਿਚਾਰਾ। ਫੈਸਲ ਹਾਂਜੀ ਚਲੋ ਠੀਕ ਹੈ ਤੇ ਬਹਿਣਾ ਹੀ ਹੈ ਫੇਰ ਵੀ। ਨਹੀਂ ਉਹਦੇ ਕੋਲ ਹੀ ਬੈਠਾ ਜਾਣਾ ਉਹ ਤਾਂ ਵਿਚਾਰਾ ਹਿੱਲ ਹੀ ਨਹੀਂ ਰਿਹਾ। ਮੈਂ ਘਰ ਕਾਲ ਕੀਤੀ ਮੈਨੂੰ ਤਾਂ ਫੈਸਲ ਨੂੰ ਉਹ ਸੇਲ ਨੂੰ ਮੈਂ ਕਿਹਾ ਲੈ ਕੇ ਆ ਕੇ ਲੈ ਕੇ ਆਪਣੇ ਘਰ ਪੈ ਜਾਣਾ ਫਾਇਦਾ ਕੋਈ ਨਹੀਂ। ਉਹਨੂੰ ਭਾਵੇਂ ਸਟੇਸ਼ਨ ਤੇ ਪਾ ਕੇ ਖੜਨਾ ਪਵੇ ਨਾ ਮਿੱਠਾ ਜੀ ਹਾਂ ਉਹਨੇ ਟੀ ਟਾਈਮ ਦੇ ਗਰਾਊਂਡ 'ਚ ਜਾਣਾ ਵਾ। ਗਰਮ ਲਿਖਾਈ ਡਰਾਮੇ ਬਾਜ਼ੀਆਂ ਨੇ ਤੈਨੂੰ ਨਹੀਂ ਪਤਾ ਲੱਗਾ ਤੈਨੂੰ ਨੇ ਗੇੜਾ ਦਿੱਤਾ ਹੈ। ਨਹੀਂ ਮੈਂ ਉਹਦੇ ਕੋਲੋਂ ਹੀ ਮੈਨੂੰ ਉਹਨੂੰ ਗੇੜਾ ਕਾਹ ਦੇਣਾ। ਮੈਂ ਸਾਨੂੰ ਨਹੀਂ ਪਤਾ ਸੀ ਦੁਨੀਆ ਫਿਰੀ ਦੁਨੀਆ ਚਾਰੀ ਆ। ਅਸੀਂ ਦੁਨੀਆ ਦੇ ਰਹਿਣ ਵਾਲੇ ਬੰਦੇ ਸਾਡੀ ਅੱਖ ਜਿਹੜੀ ਕਾਬ ਦੀ ਅੱਖ ਵਾ ਅਸੀਂ ਤੁਰਦੇ ਬੰਦੇ ਦੀ ਜਿਹੜੀ ਅੱਖ ਚੋਂ ਸੁਰਮਾ ਕੱਢ ਲਈਦਾ ਸਾਨੂੰ ਪਤਾ ਨਹੀਂ ਕਿਹੜਾ ਬਿਮਾਰ ਆ ਕਿਹੜਾ ਸਹੀ ਆ। ਅੱਖ ਨੂੰ ਸੁਰਮਾ ਕੱਢ ਲਈਦਾ। ਮਤਲਬ ਤੈਨੂੰ ਯਕੀਨ ਆ ਕਿ ਬਿਮਾਰ ਆ। ਹਾਂਜੀ ਉਸਤਾਦ ਜੀ ਬਹੁਤ ਜਿਹੜਾ ਪਰੇਸ਼ਾਨ ਆ। ਮੈਂ ਘਰ ਕਾਲ ਕੀਤੀ ਮੈਂ ਕਿਹਾ ਲੈ ਯਾਰ ਆ ਕੇ ਤੁਹਾਡੀ ਮਿਹਰਬਾਨੀ ਤੇ ਘਾਟੋ ਖੁਰਚੋ ਲਾ ਕੇ ਘਰ ਹੈ ਜਾਂ ਫਿਰ ਇੰਜ ਕਰੋ ਅੰਦਰੋਂ ਦੀ ਲਾ ਲਓ ਉਸ ਤਰ੍ਹਾਂ। ਇੱਕ ਦਿਨ ਸਟੂਡੈਂਟ ਬਣਨਾ ਫਿਰਨ ਡਏ ਉਸਤਾਦ ਜੀ ਇਦਾਂ ਹੀ ਹੁੰਦਾ ਵਾ ਨਾ ਕਰੋ ਬਹੁਤਾ। ਤੂੰ ਫੈਸਲ ਦਾ ਦੱਸਣਾ ਹੈ ਕਿ ਮੇਰਾ ਦੱਸਣਾ ਹੈ? ਅੱਛਾ ਫੈਸਲ ਦਾ ਦੱਸਣਾ ਹੈ। ਨਹੀਂ ਵੀ ਤੁਸੀਂ ਮੂੰਹ ਹੀ ਕੈਸਾ ਕੀਤਾ ਜੋ ਰਜ਼ਾਈਆਂ ਭਰਨ ਡਏ ਵੀ ਰੂਹ ਹੀ ਲੱਗੀ ਸਾਰੀ। ਕਹਿੰਦੇ ਕਿਤੇ ਆਟਾ ਛੱਡ ਕੇ ਆਏ ਉਸਤਾਦ ਜੀ। ਕਿਉਂ ਤੇਰੇ ਬੱਚੇ ਭੁੱਖੇ ਬੈਠੇ ਆ ਵੀ ਆਟਾ ਚਾਹੀਦਾ ਉਹਨਾਂ ਨੂੰ। ਹਰ ਚੀਜ਼ 'ਚ ਭੰਡ ਥੋੜਾ ਨਹੀਂ ਕਰੀਦਾ। ਭੰਡ ਮੈਂ ਕਹਿੰਦਾ ਸੀ ਵੀ ਹੁਣ ਉਹਨੂੰ ਮੈਂ ਉਹਨੂੰ ਭੇਜਤਾ ਵਾ ਮੈਂ ਕਿਹਾ ਤੂੰ ਜਾ। ਭੇਜ ਨਹੀਂ ਦਿੱਤਾ ਉਹਨੂੰ ਭੇਜ ਨਹੀਂ ਦਿੱਤਾ ਇੱਥੇ ਰੱਖ ਉਹਨੂੰ ਭੇਜ ਦਿੱਤਾ ਵਾ। ਚਲੋ ਉਹ ਤਾਂ ਗੱਲ ਬਾਅਦ ਠੀਕ ਆ ਯਾਰ ਕਿਤੇ ਸੈਰ ਕਰਨ ਆ ਮੂੰਹ ਤੇ ਯਾਰ ਕਰੀ ਜਾਂਦਾ। ਕਿਉਂ ਤੁਹਾਡੇ ਨਾਲ ਲਕਾ ਹੋ ਰਿਹਾ ਮੇਰਾ ਸਿਆਣੇ ਆਹ ਤੇ ਫਿਰ ਗੱਲ ਤੋਂ ਅੱਗੇ ਗੱਲ ਹੀ ਆਉਂਦੀ ਆ। ਤੂੰ ਬੰਦੇ ਦਾ ਪੁੱਤਾਂ ਅੱਗੇ ਗੱਲ ਕਰ ਮੈਂ ਵੀ ਗੱਲ ਕਰ ਲੂੰਗਾ। ਨਹੀਂ ਹੁਣ ਕੀ ਉਹਨੂੰ ਦਵਾ ਛੁੱਟੀ ਵਿਚਾਰੇ ਨੂੰ ਛੁੱਟੀ ਤੂੰ ਨਹੀਂ ਦੇਣੀ। ਬਸ ਠੀਕ ਆ ਤੂੰ ਉਹਦਾ ਖਿਆਲ ਰੱਖ ਮੈਂ ਆ ਰਿਹਾ। ਕਿਆ ਉਹਦਾ ਕੀ ਰੱਖਾਂ ਕਿਤੇ ਉਹਨੂੰ ਚੱਕਰ ਆਉਂਦਾ ਤੁਹਾਨੂੰ ਪਤਾ ਸਾਹਿਬ ਪਟਣੇ ਆਇਆ ਪਿਆ ਵਾ ਇਹ ਚਲੋ। ਗੱਲ ਪੈ ਜਾਣਾ ਸਿਸਟਮ ਵਿੱਚ। ਚਲੋ ਮੈਂ ਆ ਰਿਹਾ। ਅਦਾਰ ਦਾ ਭਲੇ ਸੋਚਿਆ ਸੀ ਚਲੋ ਦੇਖਦਾ ਇੱਥੇ ਉਹਨੂੰ ਸਲਮਾਨ ਨੂੰ ਕਿਹਾ ਉਹਨਾਂ ਨੂੰ ਇਕੱਠਿਆਂ ਕਰ ਸਾਰਿਆਂ ਨੂੰ। ਇਕੱਠਿਆਂ ਕਾਹਤੋਂ ਕਰਨਾ ਕਿਤੇ ਰੋਟੀ ਕੀਤੀ ਤੁਸੀਂ ਬਸ ਸ਼ੋਅ ਹੀ ਕਰਨਾ ਆ ਜਾਓ। ਰੋਟੀ ਕੀਤੀ ਵਲੀਮਾ ਤੇਰੀ ਬਸ ਚੱਲ। ਦੱਸ ਯਾਰ ਕਹਿੰਦਾ ਮੈਂ ਚਲੋ ਮੈਂ ਦਾਨਿਸ਼ ਨੂੰ ਤਾਂ ਰਾਜ਼ੀ ਕਰਾਂਗਾ
ਆ ਗਿਆ ਭਾਈ ਫੈਸਲ ਮਿੱਠੇ ਹਾਂਜੀ ਮਿੱਠੇ ਮੇਰੀ ਬੁੱਢੀ ਨੂੰ ਕਹਿ ਦੀ ਉਹਦਾ ਦੇਵਰ ਮੈਂ ਵੇਚਿਆ ਸੀ ਭਾਈ ਫੈਸਲ ਉਹਦਾ ਜੇਵਰ ਕਿਉਂ ਤੁਸੀਂ ਮੇਰਾ ਮੂੰਹ ਖਲਾਉਂਦੇ ਆ ਜਿਹੜੀ ਗੱਲ ਹੈਗੀ ਉਹ ਮੈਂ ਉਸਤਾਦ ਜੀ ਨੂੰ ਪੂਰਾ ਐਗਰੀ ਕਰਕੇ ਆ ਮੈਂ ਕਿਹਾ ਉਸਤਾਦ ਜੀ ਪਟਾਕਾ ਪੈਣ ਲੱਗਾ ਵਾ ਗੁਰਦੇ ਜਵਾਬ ਦੇ ਗਏ ਆ ਭਾਈ ਦਾ ਹਾਰਟ ਅਟੈਕ ਹੋਣ ਡਿਆ ਵਾ ਚੱਕਰਾਂ ਦੇ ਨਾਲ ਇੰਜ ਕਰਕੇ ਗੁੰਮਸੁੰਮ ਹੋਣ ਡਿਆ ਪੈਰ ਹੱਥ ਪੈਰ ਸੁੱਜੇ ਪਏ ਆ ਮੈਂ ਕਿਹਾ ਡਾਕਟਰ ਨੇ ਜਵਾਬ ਦਿੱਤਾ ਵਾ ਤੇ ਲਿਹਾਜ਼ਾ ਅਸੀਂ ਵੀ ਜਵਾਬ ਦੇਗੇ ਮੈਂ ਤਾਂ ਪੂਰੀ ਕਹਾਣੀ ਪਾ ਕੇ ਆ ਹੁਣ ਅੱਗੋਂ ਤੁਹਾਡਾ ਕੰਮ ਆ ਪੂਰਾ ਇੰਜ ਚੀਜ਼ ਨੂੰ ਨਾ ਮਿਕ ਨੱਪ ਕੇ ਐਗਰੀ ਰੱਖਣਾ ਮਿੱਠੇ ਮੈਂ ਘਰ ਜਾਵਾਂ ਯਾਰ ਹਾਂਜੀ ਮੈਂ ਘਰ ਜਾਣਾ ਚਾਹ ਘਰ ਮਿਸਤਰੀ ਲੱਗੇ ਕੋਈ ਨੀ, ਇੱਥੇ ਆਰਾਮ ਕਰੋ ਮਾਲਕ ਤਰਫ ਤਾਂ ਕਿੰਨੇ ਡਾਂਡੇ ਆ ਉਸਤਾਦ ਜੀ ਨੇ ਇੰਜ ਕਰਕੇ ਛੋਟੀ ਕਮਾਉਣੀ ਆ ਪਤਾ ਲੱਗਦਾ ਕਿਹੜਾ ਵਿੱਚ ਆ ਗਿਆ ਕਿਹੜਾ ਨਹੀਂ ਆਉਂਦੇ ਆ ਤੁਹਾਨੂੰ ਛੁੱਟੀ ਦੇਣਗੇ ਮੈਂ ਜਿੰਨੀ ਗੱਲ ਸੁਣਾਈ ਆ ਨਾ ਤੁਹਾਨੂੰ ਛੁੱਟੀ ਨਾ ਦੇਣ ਇਹ ਕੋਈ ਪੱਥਰ ਦੇ ਲਈ ਹੋ ਕਿਹੜਾ ਤੁਹਾਨੂੰ ਛੁੱਟੀ ਨਾ ਦੇਵੇ ਪੱਥਰ ਦੇ ਲਈ ਜਿਹਨਾਂ ਤੇ ਬੈਠ ਕੇ ਆਰਾਮ ਕਰੋ ਜਦੋਂ ਤਬੀਅਤ ਸੈੱਟ ਹੋਈ ਨਾ ਆਰਾਮ ਨਾਲ ਗੱਡੀ ਲਿਓ ਘਰ ਆਓ ਯਾਰ ਟੀ ਟਾਈਮ ਤੇ ਸੈੱਟ ਤੇ ਆਓ ਹਾਂਜੀ ਸੈੱਟ ਤੇ ਆ ਵਾ ਯਾਰ ਤਾਂ ਤਬੀਅਤ ਖਰਾਬ ਆ ਭੈਣ ਦੀ ਯਾਰ ਤੂੰ ਆਰਾਮ ਕਰ ਰਹੇ ਕੰਮ ਕਰਨ ਦੇ ਤੂੰ ਆਇਆ ਨਾ ਸੈੱਟ ਸ਼ੁਰੂ ਕਰੀਏ ਯਾਰ ਫਿਰ ਦੋ ਯਾਰ। ਦਿਨ ਕਰਨੇ ਹੁੰਦੇ ਆ ਫਿਰ ਟਾਈਮ ਤਾਂ ਮੈਂ ਕਰਨਾ ਤਾਂ ਕੀ ਕਰਨਾ ਮੈਂ ਕਿ ਮਦਾਰੀ ਕਰਨੀ ਹੈ ਚਲੋ ਬਾਕੀ ਸਾਰਿਆਂ ਨੇ ਕਰਨਾ ਆਇਆ ਪਰ ਮਿਲ ਕੇ ਯਾਰ ਮੈਂ ਮਰੀਜ਼ ਕੋ ਬਿਠਾਇਆ ਉਹ ਮਰੀਜ਼ ਕੀ ਕਰ ਤੂੰ ਉਹਨੂੰ ਰਿਪ ਲੱਗੀ ਫੈਸਲ ਭਾਈ ਨਹੀਂ ਬੈਠਾ ਲੰਮਾ ਪੈ ਜਾ ਫੈਸਲ ਦਾ ਕੀ ਕਹਿ ਰਹੇ ਅਸੀਂ ਫੈਸਲ ਦੀ ਤਬੀਅਤ ਬੜੇ ਪਰੇਸ਼ਾਨ ਐਂਡੀ ਚੱਲਣ ਡਿਆ ਵਾ ਉਹਨੂੰ ਛੁੱਟੀ ਦਿਓ ਘਰ ਜਾ ਕੇ ਤੇਰਾ ਬੱਚਿਆਂ ਦਾ ਮੂੰਹ ਦੇਖਣ ਤੈਨੂੰ ਕਿੱਦਾਂ ਪਤਾ ਵਾ ਉਹ ਦੇਖੋ ਸਹੀ ਜਾ ਕੇ ਹੋਇਆ ਕੂਲਰੇ ਪਏ ਆਇਆ ਕਰਕੇ ਪਤਾ ਹੀ ਲੱਗਣਾ ਰਾਲਾਂ ਨਿਕਲਣੀਆਂ ਝੱਗ ਆਉਂਦੇ ਮੂੰਹ ਚ ਸਭ ਜੇ ਲੱਗ ਉੱਥੇ ਗਿਆ ਵੀ ਤੇ ਬੈਠਾ ਹੀ ਆ ਇੱਥੇ ਆ ਕੇ ਬਹਿ ਜਵੇ ਬੈਠੇ ਲੰਮੇ ਪਿਆ ਵਿਚਾਰਾ ਦਿਲ ਨਹੀਂ ਕੰਮ ਕਰਨ ਡਿਆ ਦਿਲ ਛੱਡ ਗਿਆ ਕੰਮ ਕਰਨਾ ਸੁਬਹ ਜਦੋਂ ਆਏ ਉਦੋਂ ਇੰਜਨ ਕੰਦਾ ਹੀ ਬੈਠੇ ਆਏ ਮੈਨੂੰ 3 ਵਾਰੀ ਕਹਿੰਦੇ ਹਾਂ ਕੌਣ ਆ ਮੈਂ ਐ ਚੱਲ ਕੇ ਝੱਸ ਕੇ ਕਿਹਾ ਮਿੱਠਾ ਮੈਂ ਮੈਰ ਅਸੀਂ ਤੇਰੇ ਇੱਥੇ ਮੁਲਾਜ਼ਮ ਦੇ ਪਿਓ ਲੱਗੇ ਆ ਤੇਰੇ ਇੱਥੇ ਆ ਕੇ ਬਹਿ ਕੀ ਕਰਨ ਡਿਆ ਸੀ ਅੰਦਰ ਉਹ ਕੱਪ ਧੋਣ ਲਿਆ ਸੀ ਜਿਹੜੀ ਚਾਹ ਬਣਾਈ ਨਾ ਭਾਂਡੇ ਧੋ ਰਿਆ ਉਹ ਕਿੱਥੇ ਚਾਹ ਉਹ ਤੇ ਤੂੰ ਸਵਾ ਘੰਟੇ ਤੋਂ ਬਣਾਉਣ ਲਿਆ ਨਹੀਂ ਬਣਾ ਕੇ ਪੀ ਵੀ ਲਈ ਹੁਣ ਤੇ ਭਾਂਡੇ ਧੋਣੇ ਆ ਅੱਛਾ ਤੂੰ ਆਪ ਬਣਾ ਕੇ ਤੂੰ ਆਪ ਪੀ ਵੀ ਲਈ ਹੋਰ ਚੱਲ ਹੋਰ ਵੀ ਪੀਣੀ ਨਹੀਂ ਹੋਰ ਨਹੀਂ ਨਹੀਂ ਉਹ ਜਿਨ੍ਹਾਂ ਨੇ ਪੱਤੀ ਚੀਨੀ ਦੁੱਧ ਦਾ ਸਾਰਾ ਖਰਚਾ ਅਫੋਰਡ ਕੀਤਾ ਗੈਸ ਦਾ ਉਹਨਾਂ ਨੂੰ ਨਹੀਂ ਨਹੀਂ ਯਾਰ ਉਹਨਾਂ ਨੇ ਵੀ ਤੇ ਇੰਨਾ ਕੁਝ ਕੀਤਾ ਹੀ ਆ ਮੇਰੇ ਲਈ ਮੈਂ ਬਣਾਈ ਨਹੀਂ ਯਾਰ ਨਹੀਂ ਮੇਰਾ ਸਾਰਾ ਕੁਝ ਜਾਣਦਿਆਂ ਹੋਇਆ ਵੀ ਉਹਨਾਂ ਨੇ ਕੌੜਾ ਘੁੱਟ ਪੀਤਾ ਕੀਤਾ ਨਹੀਂ ਤੇ ਫਿਰ ਕੀ ਜੇ ਉਹਨੇ ਚਾਹ ਪੀ ਲਈ ਤੇ ਕੀ ਮਤਲਬ ਇਹ ਮੈਂ ਤੈਨੂੰ ਸਾਲਾ ਕਹਿਣਾ ਚਾਹ ਰਿਹਾ ਆਪਣਾ ਸਾਲਾ ਲੱਗਦਾ ਵੀ ਤੂੰ ਕੱਲਾ ਚਾਹ ਬਣਾ ਕੇ ਦੁੱਧ ਪੱਤੀ ਸਾਰਾ ਪੀ ਕੇ ਇਹਦੇ ਨਾਲੋਂ ਤੂੰ ਇਹ ਸਵਾਲ ਨਾ ਹੀ ਪੁੱਛਦਾ ਕਲੀਅਰ ਕਰਾ ਲਿਆ ਨਹੀਂ ਉਹ ਇਹ ਸੋਚ ਰਿਹਾ ਕਿ ਚਲੋ ਉਹ ਭਾਵੇਂ ਜੋ ਵੀ ਆ ਉਹ ਤੇ ਇੱਕ ਸ਼ਰੀ ਹੈ ਨਾ ਕੰਮ ਹੋ ਗਿਆ ਚਾਹ ਤੇ ਪੀ ਗੱਲ ਗੁੰਮੇ ਚ ਰਹਿ ਨਹੀਂ ਉਹਨੂੰ ਮਿਲਾ ਉਹਨਾਂ ਕੋ ਨਹੀਂ ਤੁਰਿਆ ਜਾਣਾ ਵਿਸਾਖੀ ਦਾ ਸਹਾਰਾ ਚਾਹੀਦਾ ਵਾ 5 ਬੰਦੇ ਚੱਕ ਕੇ ਲਿਆਉਣਗੇ ਤੁਸੀਂ ਉੱਥੇ ਹਲਕੀ ਜੀ ਐਂ ਕਰਕੇ ਤਮਾਦਰੀ ਕਰਕੇ ਛੁੱਟੀ ਦਿਓ ਉਹਨਾਂ ਨੂੰ ਸਟੱਡ ਪੈਣਾ ਉਸਤਾਦ ਜੀ ਹਾਂਜੀ ਸਟੱਡ ਪੈਣਾ ਵਾ ਇੱਥੇ ਵਾਲ ਉਹਨਾਂ ਦਾ ਬੰਦ ਹੋਇਆ ਵਾ ਇੱਕ ਕਿਹਦੀ ਗੱਲ ਕਰਨੇ ਅਸੀਂ ਤੁਸੀਂ ਕਿਹਨਾਂ ਦੀ ਗੱਲ ਕਰਦੇ ਹੋ ਮੈਂ ਤਾਂ ਗੱਲ ਕਰਨੇ ਸਟੱਡ ਪੈਣਾ ਆ ਕਿਹਦਾ ਪੈਣਾ ਆ ਸਟੱਡ ਹੱਦ ਹੋ ਗਈ ਆ ਕਿਹਦਾ ਸਟੱਡ ਪੈਣਾ ਆ ਫੈਸਲ ਡਰਾਮੇ ਦੇ ਹਾਂਜੀ ਅੱਜ ਸਟਾਰਟ ਨਹੀਂ ਪੈਣਾ ਖਰਚਾ ਪੈਣਾ ਵਾ ਸਹੀ ਹੋਏ ਨਹੀਂ ਪਤਾ ਕੀ ਗੱਲ ਆ ਗੱਲ ਉਨੀ ਕਰੀ ਚਾਹੀਦੀ ਜਿੰਨੀ ਹੋਈ ਹੋਵੇ ਆ ਲੈ ਬਈ ਲਓ ਜੀ ਇਹ ਸੱਚ ਬੋਲਿਆ ਲੈਣ ਗਈ ਦੇਖ ਲਓ ਸੱਚੇ ਬੰਦੇ ਦੀ ਹਾਰ ਨਹੀਂ ਜਾਂਦੀ ਸੱਚਾ ਜਦੋਂ ਸਪੀਚ ਕਰੇਗਾ ਲੈਣ ਜਾਏਗੀ ਲੇਕਿਨ ਸਾਨੂੰ ਉਸਤਾਦ ਜੀ ਮਾਮਲਾ ਦੱਸਿਆ ਤੇ ਜਾਏ ਉਹ ਕੀ ਯਾਰ ਉਹ ਲੈਟ ਫੜ ਕੇ ਲਿਆ ਜਿਹੜੀ ਮੈਂ ਲੈ ਕੇ ਆਇਆ ਦੁਬਈੋਂ ਉਹ ਛੋਟੀ ਓਏ ਸਲਮਾਨ ਜਿਹੜੀ ਮੈਂ ਉਸ ਦਿਨ ਚਾਰਜਿੰਗ ਤੇ ਲਾਈ ਸੀ ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਉਹ ਭਾਈ ਨੂੰ ਛੁੱਟੀ ਦਿਓ ਮੈਂ ਬੈਠਾ ਨਹੀਂ ਮੈਨੂੰ ਦੱਸੋ ਕਿਹੜਾ ਕੋਈ ਕੰਮ ਆ ਲਓ ਪੂਰੀ ਰਸ਼ਨਾਈ ਕਰਤੀ ਹੈ ਦੁਬਈ ਵਾਲੀ ਲੈਟ ਇੱਥੇ ਕੀ ਕਰੇਗੀ ਇੱਥੇ ਭਾਵੇਂ T20 ਕਰਾ ਲਓ ਆ ਲਓ ਆਪਣੀ ਤੇ ਕਰੋ ਯਾਰ ਇਹ ਟੀ ਟਾਈਮ ਕੀ ਹੋ ਗਿਆ ਵਾ ਇਹ ਟੀ ਟਾਈਮ ਕੀ ਹੁੰਦਾ ਜਾਂਦਾ ਵਾ ਚੈੱਕ ਕਰੋ ਉਸਤਾਦ ਇਹ ਜੀ ਤੇ ਫੈਮਿਲੀ ਵਲੋਗ ਹੀ ਹੋ ਗਿਆ ਸਾਡਾ ਆਈਫੋਨ ਹੀ ਹੁੰਦਾ ਹੈ ਆਇਆ ਨਾ ਨੂਰ ਇੱਧਰ ਵੇਖੋ ਸਾਜ ਜੀ ਕੀ ਇਨਫਿਨਿਕਸ ਆ ਐ ਦੁਬਈੋਂ ਹਾਲ ਲਿਆਂਦੀ ਸੀ ਜੀ ਨਹੀਂ ਭਾਜੀ ਉਹ ਹੋਰ ਆ ਮੈਂ ਕਹਿੰਦਾ ਜਿਹੜੀ ਇਹਦੇ ਦੁਬਈ ਦਾ ਮੋਲ ਬਣਾ ਜੇ ਭੂਤਾਂ ਨੇ ਟੀ ਟਾਈਮ ਰੱਖਿਆ ਹੁੰਦਾ ਇੱਧਰ ਤਾਂ ਹਾਜ਼ਰ ਆ ਮੈਨੂੰ ਇਹ ਤਾਂ ਭੋਲੇ ਵੀ ਇੱਧਰ ਹੀ ਰੱਖੀ ਮੇਰੇ ਨਾਲ ਮੈਂ ਤੇਰਾ ਨਾਜ਼ਰੀ ਨੂੰ ਵਹਾਵਾਂ ਉਹ ਤੇ ਇੱਕ ਫੌਤਗੀ ਤੋਂ ਤੇਰੇ ਪਾਕਿਸਤਾਨ 'ਚ ਸ਼ਾਇਦ ਹੀ ਕਿਸੇ ਪ੍ਰੋਟੈਕਸ਼ਨ ਹੋ ਸਕਦਾ ਕੋਈ ਇਦਾਂ ਦਾ ਸਮਾਨ ਹੋਵੇ ਜਿੱਦਾਂ ਦਾ ਯਾਨੀ ਸਾਡੇ ਲੈਵਲ ਦੀ ਗੱਲ ਕਰ ਰਹੇ ਆ ਇਹ ਤੁਹਾਨੂੰ ਲੱਗ ਪਤਾ ਜਦੋਂ ਜਿੱਦਾਂ ਦਾ ਮੈਂ ਲੈ ਕੇ ਆਇਆ ਬੇਟੇ ਇਸ ਨਿਜ਼ਾਮ ਨਹੀਂ ਤੁਹਾਨੂੰ ਜਦੋਂ ਅਗਲੇ ਮਹੀਨੇ ਦੁਬਈ ਨੇ ਬੈਨ ਕੀਤਾ ਨਾ ਵੀ ਹਰ ਸ਼ੈ ਲਈ ਜਾਂਦੇ ਤੂੰ ਬੈਨ ਕਰ ਕਿਸੇ ਤਰੀਕੇ ਨਾਲ ਬਸ ਯਾਰ ਮੈਨੂੰ ਸਮਝ ਨਹੀਂ ਆਉਂਦੀ ਮੈਂ ਗੰਦਾ ਹੋਇਆ ਅੱਜ ਇਹ ਗੁਫ਼ਤਗੂ ਕਰਦੇ ਆ ਤੇ ਮੈਂ ਅੱਜ ਗੰਦਾ ਹੋਇਆ ਬੇਟੇ ਇੱਧਰ ਦੇਖ ਅੱਜ ਫੇਰ ਕਾਸ਼ੀ ਦੀ ਤਸਵੀਰ ਖਿੱਚ ਲਾ ਏ ਇਹਦੀ ਹੱਥ ਲੈਟ ਦੀ ਕੋ ਆਉਂਦਾ ਬੰਦਾ ਬਾਹਰੋਂ ਆਉਂਦਾ ਜਾਂਦਾ ਹੁੰਦਾ ਤੇ। ਉਹ ਮੰਗਾਣਾ ਨਹੀਂ ਤੇ ਉਹਨੂੰ ਯਾਰ ਨੂੰ ਭੇਜ ਦੇ ਆਪਣੇ ਨੂੰ ਲਓ ਉਹ ਬਲਣ ਨਹੀਂ ਡਈ ਬਲਣ ਦਿਨ ਚੜਾਤਾ ਹੋਇਆ ਸੀ ਨਾ ਨੂਰਾ ਨੂਰ ਹਾਂ ਹਾਂ
ਜੀ ਫੜ ਕੇ ਖਲੋ ਜਾ ਹੈ ਕਿ ਨਹੀਂ ਪੂਰਾ ਗਟਰ ਦੇ ਵਿੱਚ ਵੜ ਕੇ ਦੰਦਾਲ ਲੈਟ ਚੈੱਕ ਕਰ ਬੇਟੇ ਹੁਣ ਤੁਹਾਨੂੰ ਇੱਕ ਗੱਲ ਦੱਸਾਂ ਨਹੀਂ, ਸਹੀ ਦੱਸ। ਜੈਨੂਨ ਫਾਈਨਲ ਇਹਨੂੰ ਬੰਦ ਕਰ ਦੇ ਹੁਣ ਇਹਨੂੰ ਚੱਲਣ ਦੇ ਉਹ ਕਿਹੜਾ ਬਿੱਲ ਆਉਂਦੇ ਉਹ ਨਜ਼ਰ ਹੀ ਨਹੀਂ ਆ ਰਹੀ ਉਹ ਮਿਟ ਗਈ ਨਜ਼ਰ ਹੀ ਨਹੀਂ ਆ ਰਹੀ। ਇਹ ਉੱਥੇ ਖਲੋ ਕੇ ਨਾ ਕੋਈ ਬੰਦਾ ਫੜ ਉੱਤੇ ਬੌਸ ਕਰ ਦੇ ਓਏ ਉੱਠ ਕੇ ਖਲੋ ਕੇ ਇਹਨੂੰ ਫੜ ਕੇ ਰੱਖ ਹੁਣ ਤੁਹਾਨੂੰ ਸਹੀ ਦੱਸਾਂ ਇਹ ਜਹਾਜ਼ ਲੈਟ ਆ ਹਾਂਜੀ ਇੱਥੇ ਪਿੱਛੇ ਹੋ ਕੇ ਤਾਂ ਕਰ ਤਰਾ ਦੂਰ ਜਾ ਪਿੱਛੇ ਹੋਰ ਦੂਰ ਚੱਲ ਜਾ ਇੱਥੇ ਹੁਣ ਮਾਰ ਉਤੋਂ ਐ ਕਰਕੇ ਆ ਉਹ ਮੇਰੇ ਤੇ ਮਾਰੀ ਚੱਲ ਬਲਕਿ ਉਧਰ ਆ ਸਾਹਮਣੇ ਸਾਹਮਣੇ ਲਓ ਜੀ ਏਦਾਂ ਦਾ ਟੀ-ਟਾਈਮ ਕਦੀ ਕਿਸੇ ਨੇ ਵੇਖਿਆ ਹੋਣਾ ਉਸਤਾਦ ਜੀ ਇਹਨੂੰ ਸੈਂਸਰ ਲਵਾ ਦਿਓ ਨਹੀਂ ਤੇ ਅੱਲਾ ਦੀ ਕਸਮੇ ਮੁੱਲ ਲਈ ਆ ਆਪਣੇ ਪੈਸਿਆਂ ਦੀ ਲਈ ਆ ਬਾਹਰੋਂ ਕਿਸੇ ਕੋ ਮੰਗਵਾਈ ਨਹੀਂ ਤੁਹਾਡੇ ਤੇ ਤਾਂ ਸਾਨੂੰ ਗਰਵ ਹੈਗਾ ਤੁਹਾਡੇ ਤੇ ਤਾਂ ਮਾਣ ਹੈਗਾ ਵਾ ਜਿੱਥੇ ਇੱਕ ਨੇ ਦੋ ਲਿਆਉਂਦੇ ਉਸਤਾਦ ਜੀ ਇਹਨੂੰ ਨਾ ਕੋਈ ਦੋ ਹੀ ਨੇ ਕਸਮੇ ਦੇ ਨਾਲ ਦੀ ਖੋਰ ਆ ਉਹ ਹੋਰ ਕੰਪਨੀ ਦੀ ਆ ਇਹ ਸਮਾਲ ਰਿਗ ਦੀ ਆ ਉਹ ਬਿਗ ਰਿਗ ਦੀ ਆ ਹੈ ਮੈਂ ਕੀ ਹੁੰਦਾ ਵਿੱਚੇ ਮੂੰਹ ਅੱਛਾ ਹੁਣ ਛੁੱਟੀ ਦਿਓ ਭਾਈ ਨੂੰ ਛੁੱਟੀ ਨਹੀਂ ਦਿਓ ਮੈਂ ਕਰਦਾ ਉਹਦਾ ਹਿਸਾਬ ਉਹਦਾ ਮੇਦਾ ਮੂੰਹ ਚ ਆ ਜਾਣਾ ਵਾ ਉਲਰਿਆ ਬੈਠਾ ਵਾ ਐ ਲੱਗਦਾ ਵੀ ਕੰਧ ਟੇਕੀ ਗਈ ਇੱਕ ਉੱਤੇ ਮਿੰਟ ਆ ਜੇ ਮੈਂ ਉਹਨੂੰ ਬੁਲਾਉਣ ਲੱਗਾ ਸਾਂ ਮੈਂ ਇਸ ਤੋਂ ਨਹੀਂ ਬੁਲਾ ਰਿਹਾ ਕਿ ਏਸੀ ਬੰਦ ਹੋ ਗਿਆ ਤੇ ਹੁਣ ਜੇ ਵਾਕਈ ਤਬੀਅਤ ਦਾ ਮਸਲਾ ਬਣਿਆ ਤੇ ਕੀ ਕਰੂਗਾ ਬੈ ਲੈਟ ਆ ਲੈਂਦੇ ਨਾਲੇ ਲੈਡ ਸਵੇਰੇ ਲਾ ਲਈ ਤੁਸੀਂ ਸੁਣਿਆ 3 ਦਿਨ ਬੰਦ ਰਹਿਣੀ ਹਾਂਜੀ 3 ਦਿਨ ਬੰਦ ਰਹਿਣੀ ਆ ਕਾਰੀ ਸਾਹਿਬ ਲਾਲ ਕੀਤਾ ਸਵੇਰੇ ਮਸਜਿਦ ਚ ਰਾਤੀ ਤੇ ਤੂੰ ਕਹਿੰਦੇ ਅਸੀਂ 2 ਦਿਨ ਕੋਈ ਟਰਾਂਸਫਾਰਮ ਫੌਤ ਹੋ ਗਿਆ ਵੀ 3 ਦਿਨ ਸੋਕ ਕਰਨਾ ਉਹਦਾ ਆ ਚੇਜੇ ਚੂਜੇ ਛੱਡ ਇਹ ਦਿਓ। ਚੇਜੇ ਚੂਜੇ ਤੇ ਤੂੰ ਕਹਿ ਰਿਹਾ ਚੇਜੇ ਛੱਡ ਦਿਓ ਤੇਰੀ ਪਦੈਸ਼ ਹੀ ਚੇਜੇ ਚ ਹੋਈ ਆ ਤੇਰੀ ਪਦੈਸ਼ ਹੀ ਚੇਦਾ ਹਸਪਤਾਲ ਇੰਟਰਨੈਸ਼ਨਲ ਚ ਹੋਈ ਤੇਰੇ ਵਾਰਡ ਦਾ ਨਾਂ ਚੇਦਾ ਵਾਰਡ ਸੀ ਜਿੱਥੇ ਤੂੰ ਪੈਦਾ ਹੋਇਆ ਤੇਰੀ ਦਾਈ ਦਾ ਨਾਂ ਇਸ਼ਰਤ ਚੇਦਾ ਸੀ ਦਾਈ ਦਾ ਨਾਂ ਚੇਜ਼ਾ ਬੱਟ ਸੀ ਹਾਂ ਲੈ ਚੇਦਾ ਬੱਟ ਤੇਰੀ ਥਾਈ ਦਾ ਨਾਂ ਚੇਦਾ ਬੱਟ ਸੀ ਸਹੀ ਗੱਲ ਆ ਬੇਟੇ ਨੂੰ ਗਨੀ ਹਸਪੀਟਲ ਦੀ ਤੈਨੂੰ ਜਿਹੜਾ ਪਹਿਲਾ ਫੀਡਰ ਤੇਰੇ ਮੂੰਹ ਚ ਗਿਆ ਉਹ ਸ਼ੀਲਡ ਚੇਦਾ ਵਾਲਿਆਂ ਦਾ ਸੀ ਗਨੀ ਹਸਪਤਾਲੀ ਫਨੀ ਹਸਪਤਾਲ ਕਹਿ ਆਹੋ ਗਨੀ ਹਸਪਤਾਲ ਫਿੱਟਾ ਮੂੰਹ ਤੇਰੀ ਦਾਈ ਨੇ ਤੇਰੇ ਪਿਓ ਨੂੰ ਏਦਾਂ ਦੱਸਿਆ ਚਾਚਾ ਹੀ ਉਹ ਬੈਠਾ ਹੋ ਗਿਆ ਉਹ ਕਸਮੇ ਚਾਚਾ ਹੀ ਤੁਹਾਡੇ ਘਰ ਬੈਠਾ ਮਾਰ ਗਿਆ ਚਾਚਾ ਹੀ ਉਹ ਚਾਚਾ ਹੀ ਬੜਾ ਚੁਵਲ ਲੱਗਾ ਬੈਠਾ ਹੋਇਆ ਤੁਹਾਡੇ ਘਰ ਐਂ ਤੇ ਫਿੱਟੇ ਮੂੰਹ ਤੇਰੀ ਪਦੈਸ਼ ਹੋਈ ਅੱਲਾ ਮਾਫੀ ਜੰਮਦੇ ਹੀ ਲਾਫਟਰ ਮਿਲ ਗਿਆ ਸੀ ਉਸਤਾਦ ਜੀ ਤੇਰਾ ਪਿਓ ਵੀ ਕੋ ਕਹਿ ਰਿਹਾ ਉਹ ਮੈਂ ਮਰ ਗਿਆ ਮਿੱਟਾ ਹੋਇਆ ਤੂੰ ਬਿੱਟਾ ਹੋ ਗਿਆ ਭਲੀਏ ਨੂੰ ਬੰਦ ਕਰ ਦੇ ਇਹਨੂੰ ਆ ਜਾ ਇੱਕ ਸੱਚੇ ਬੰਦੇ ਦਾ ਚੇਤਾ ਕੀਤਾ ਦੇਖਿਆ ਜਦੋਂ ਤੂੰ ਇਹਨੂੰ ਕਰ ਹਾਂ ਪਿੱਛੇ ਚੱਲ ਪਿੱਛੇ ਸਾਜੀ ਮਿੱਠੇ ਨੇ ਦੂਜੀ ਵਾਰੀ ਝੂਠ ਬੋਲਿਆ ਫੇਰ ਲੈਟ ਕਹਿੰਦਾ ਸੱਚੇ ਬੰਦੇ ਦਾ ਉਹ ਤੁਸੀਂ ਸੱਚੇ ਆ ਅਲਹਮਦੁਲਿਲਾ ਤੂੰ ਚਿਹਰੇ ਦੇ ਆ ਲਾਲੀ ਨਹੀਂ ਦੇਖਣ ਡਿਆ ਇਹ ਚਿਹਰਾ ਨਹੀਂ ਹੁੰਦਾ ਇਹ ਅੱਖਾਂ ਨੇ ਆਲ ਫਾਲ ਕਰੈਕਟਰ ਅੱਖਾਂ ਚਿਹਰੇ ਦੀ ਲੱਗੀਆਂ ਵਾ ਬਗਲ ਚ ਨਾ ਇਨਵਰਟਰ ਰੱਖਿਆ ਨਾ ਜਨਰੇਟਰ ਰੱਖਿਆ ਹਨਾ ਕਿਉਂਕਿ ਜੇ ਜਨਰੇਟਰ ਹੁੰਦਾ ਤੇ ਨਾਲ ਜਨਰੇਟਰ ਚਲਾ ਲੈਣਾ ਜੇ ਇਨਵਰਟਰ ਹੁੰਦਾ ਤਾਂ ਆਟੋਮੈਟਿਕ ਚੱਲ ਪੈਂਦਾ ਇਨਵਰਟਰ ਤੇ ਹੁਣ ਜਾਨੀ ਉਸਤਾਦ ਜੀ ਨੂੰ ਹੁਣ ਇੱਥੋਂ ਰਿਕੁਐਸਟ ਲਾ ਰਹੇ ਆ ਕਿ ਜਾਂ ਜਨਰੇਟਰ ਤੇ ਜਾਂ ਇਨਵਰਟਰ ਲਾ ਕੇ ਰੱਖੋ ਅੱਖਾਂ ਚਿਹਰੇ ਤੇ ਹੀ ਨਹੀਂ ਆਹ ਕਿਹੜਾ ਆ ਚਿਹਰਾ ਨਹੀਂ ਦੇਖਦਾ ਆ ਚਿਹਰਾ ਨਹੀਂ ਹੁੰਦਾ ਇੰਜ ਹੁੰਦਾ ਚਿਹਰਾ ਬਸ ਕਰ ਦੇ ਬਾਦਸ਼ਾਹ ਮਿੱਠੇ ਮੈਂ ਸਿਰਫ ਨਾ ਤੂੰ ਮੇਰੇ ਸ਼ੋਅ ਨਹੀਂ ਵੇਖੇ ਮੇਰੇ FM ਤੇ ਸ਼ੋਅ ਰਾਣੇ ਯਾਦ ਨਾ ਵੇਖ ਰਾਣੇ 3 ਘੰਟੇ ਦਾ ਸ਼ੋਅ ਤੂੰ ਕੁਝ ਵੀ ਭੌਂਕਾ ਨਹੀਂਗਾ ਮੈਨੂੰ ਨਾ ਖਿਲਾ ਮੈਂ ਤੂੰ ਵੀ ਨਹੀਂ ਹੈਗਾ ਮੇਰੇ ਅੱਗੇ ਯਕੀਨ ਕਰ ਜਿਹਨੇ ਕੱਖ ਕਹਿਣਾ ਸੀ ਮੈਂ ਹਾਂਜੀ ਆਟੇ ਚ ਲੂਣ ਟੈਪ ਅੱਟ ਹਾਂ ਤੂੰ ਜੇ ਕਵੇਂ ਨਾ ਕਿ ਤੈਨੂੰ ਆਮਦ ਬਹੁਤ ਹੁੰਦੀ ਜਾਂ ਗੱਲ ਹੀ ਤੇਜ਼ੀ ਰਾਣੇ ਜਾਦ ਨੂੰ ਫੋਨ ਕਰੀ ਉਹਨੂੰ ਪੁੱਛੀ ਕਰ ਸੱਚੀ ਉਹਨੂੰ ਫੋਨ ਕਰ ਉਹਨੂੰ ਕਹ ਭਾਈ ਰਾਣਾ ਸਾਹਿਬ ਉਹਨੂੰ ਕਹ ਭਾਜੀ ਗੱਲ ਪੁੱਛਣੀ ਹੈ ਲੈ ਜੇ ਤੂੰ ਆਪਣੇ ਪਿਓ ਦਾ ਨਾਮ ਮਿੱਠੇ ਰਾਣੇ ਨੂੰ ਫੋਨ ਕਰ ਤੇ ਉਹਨੂੰ ਕਹਿਣਾ ਉਸਤਾਦ ਜੀ ਮੇਰੀ ਸ਼ਰਤ ਲੱਗੀ ਹੈ ਉਸਤਾਦ ਦੇ ਨਾਲ ਤੇ ਮੈਨੂੰ ਉਸਤਾਦ ਨੇ ਕਿਹਾ ਵਾ ਕਿ ਮਿੱਠੇ ਗੱਲ ਤੂੰ ਕੀ ਬਹਿਸ ਨਹੀਂ ਸੱਚੀ ਕਹਿ ਰਿਹਾ ਉਹਨੂੰ ਫੋਨ ਕਰ ਮੈਂ ਵਾਪਟਾਰ ਕਰਨ ਲੱਗਿਆ ਬਲੈਡ ਦਾ ਤਾਂ ਪੁੱਛਾ ਤੇ ਇਸ ਤੋਂ ਮੇਰੇ ਨਾਲ ਮੈਂ ਮੂੰਹ ਤੋਂ ਯਾਰ ਮੈਂ ਨਾਜ਼ਰੀਨ ਮੇਰੀ ਗੱਲ ਮੈਂ ਮੂੰਹ ਧੋਣੇ ਆ ਠੀਕ ਹੈ ਇਹ ਹੁਣ ਦੱਸਣ ਆਇਆ ਵਾ ਕਿ ਫੈਸਲ ਰਾਮੇ ਦੀ ਤਬੀਅਤ ਖਰਾਬ ਆ ਠੀਕ ਹੈ ਤੇ ਉਸਤਾਦ ਜੀ ਉਹਨੇ ਅੱਜ ਟੀ ਟਾਈਮ 'ਚ ਨਹੀਂ ਬਹਿਣਾ ਇਹਦੇ ਇਸ ਗੱਲ ਦੇ ਵਿੱਚ ਕਿਹੜੀ ਜੁਗਤਬਾਜ਼ੀ ਬਣਦੀ ਆ ਬਣਦੀ ਨਹੀਂ ਉੱਥੇ ਮੈਨੂੰ ਕਹੀ ਯਾਰ ਹਾਂ ਹੈ ਮੂੰਹ ਨੂੰ ਇਦਾਂ ਕਰਦਾ ਉਹ ਮਾੜਾ ਸਾਬਣ ਲਗਾ ਕਿ ਰੂਮ ਪਿੰਜਨ ਨੇ ਕਹਿੰਦਾ ਤਾਂ ਮੂੰਹ ਦੇ ਇਦਾਂ ਹੋ ਗਿਆ ਫੈਸਲ ਦੀ ਤਬੀਅਤ ਖਰਾਬ ਹੋ ਮੈਂ ਮਸ਼ੀਨ ਫੇਰਨ ਨੇ ਕਹਿੰਦਾ ਕਿ ਸੈਨ ਕਰਨ ਨੇ ਮੂੰਹ ਤੇ ਯਾਨੀ ਇਹ ਟੈਪ ਉੱਥੇ ਗੱਲਾਂ ਕਰਦਾ ਤੇ ਮੈਂ ਇਹਨੂੰ ਕਿਹਾ ਯਾਰ ਮਿੱਟੇ ਹਟ ਜਾ ਫਿਰ ਮੈਂ ਮੇਰੇ ਕੋ ਆ ਜਾ ਕੇ ਘਰ ਹੀ ਆ ਫਿਰ ਤੇਰਾ ਫਿਰ ਪਛਤਾਏਗਾ ਫੇਰ ਕੀ ਗੱਲ ਆ ਮੇਰੀ ਸੁਣੋ ਗੱਲ ਜੇ ਹੁਣ ਤਾਂ ਗੱਲ ਖੁੱਲ ਕੇ ਸਾਹਮਣੇ ਆਈ ਗਈ ਆ ਜੇ ਘਰ ਆ ਭਾਈ ਅਸੀਂ ਵੀ ਚੋਪਾਂ ਫਿਰ ਲੇਕਿਨ ਸਾਜੀ ਮਿੱਠਾ ਦਾ ਬਾਲਾ ਮੁੰਡਾ ਵਾ ਓਏ ਅੱਧਾ ਬਾਲਾ ਕੋਈ ਗੱਲ ਹੁੰਦੀ ਜੁਗਤ ਵਾਲੀ ਹਾਂ, ਇਹ ਉਹ ਗੱਲ ਇਹਨੂੰ ਤੇ ਜਨਾਜ਼ੇ ਤੇ ਨਹੀਂ ਲਿਜਾ ਸਕਦੇ ਸਹੀ ਗੱਲ ਤੁਸੀਂ ਲੈ ਤੁਸੀਂ ਮੈਨੂੰ ਕਾਲ ਕਰਨੀ ਆ ਮੇਰੀ ਆਉਣੀ ਦੇਖਣੀ ਮੈਨੂੰ ਭਾਵੇਂ ਜੈਟ ਤਿਆਰਾ ਕੋਣਾ ਕਰਾਉਣਾ ਪਵੇ ਆਪਾਂ ਜਨਾਜ਼ੇ ਤੇ ਆ ਐਤੋਂ ਪੱਲਾ ਫਿਰ ਜਾਵਾਂਗੇ ਹਾਂਜੀ ਹਾਂ ਸਾਡੀ ਪਹੁੰਚ ਨਹੀਂ ਦੇਖਣੀ ਤੁਸੀਂ ਜਨਾਜ਼ੇ ਤੇ ਕਿਉਂ ਓਏ ਫੇਰ ਤੁਸੀਂ ਸੱਚੇ ਬੰਦੇ ਦੀ ਹਰਕਤ ਕੀਤੀ ਫੈਸਲ ਹਾਂਜੀ ਉਸਤਾਦ ਜੀ ਓਏ
ਇਹ ਵੋਲੀਅਮ ਇੱਕ ਬਿਮਾਰ ਬੰਦੇ ਦਾ ਹੁੰਦਾ। ਬੋਲੀਏ ਅੱਛਾ ਕਰੀ ਜਰਾ ਫੈਸਲ ਜੀ ਉਸਤਾਦ ਜੀ ਫੈਸਲ ਉਰੇ ਆ। ਆਇਆ ਉਸਤਾਦ ਜੀ। ਹਾਂ ਇਹ ਤੇ ਮੈਨੂੰ ਲੱਗਦਾ ਮੈਂ ਫੈਸਲ ਦੇ ਉੱਤੇ ਹੀ ਬੈਠਾ ਆ ਜਾ ਉਰੇ ਆ। ਮਿੱਠਾ ਗਿਆ। ਤੁਹਾਡੇ ਤੋਂ ਇਲਾਵਾ ਕੋਈ ਹੋਰ ਵੀ ਫੈਸਲਾ ਹੈ ਦਫ਼ਤਰ 'ਚ? ਨਹੀਂ ਉਸਤਾਦ ਜੀ। ਨਹੀਂ ਤੁਸੀਂ ਸਰ ਇਕੱਲੇ ਹੀ ਫੈਸਲ ਹੋ? ਹਾਂਜੀ ਨਹੀਂ ਨਹੀਂ ਸਾਡੇ ਕੀ ਹੋਇਆ ਕੀ ਹੋਇਆ? ਕੀ ਹੋਇਆ ਉਸਤਾਦ ਜੀ? ਆਰਾਮ ਤੋਂ ਪਰੇਸ਼ਾਨ। ਕੀ ਹੋਇਆ? ਹੈਰਾਨ ਤੇ ਪਰੇਸ਼ਾਨ। ਉਹ ਹੈਰਾਨ ਤੇ ਨਾ ਹੈਰਾਨ ਦਾ ਜਿਹੜਾ ਨਾ ਇਹ ਮੈਨੂੰ ਅੰਦਰ ਹੈਰਾਨ ਦਾ ਮੂੰਹ ਧੋ ਰਿਹਾ ਸੀ ਤੇ ਮੇਰੇ ਤੋਂ ਆਇਆ ਤੇ ਕਹਿੰਦਾ ਫੈਸਲ ਮਰ ਗਿਆ, ਫੈਸਲ ਦੇ ਗੁਰਦੇ ਫੇਲ, ਫੈਸਲ ਦੇ ਫੇਫੜੇ 'ਚ ਅੱਗ ਲੱਗ ਗਈ ਸੋਚੀ ਜਾਂਦੇ ਕੀ ਹੋ ਫੈਸਲ ਗਿਆ। ਦਾ ਜਿਗਰ ਪਾਟਣ ਵਾਲਾ ਹੋ ਗਿਆ, ਫੈਸਲ ਬਿਮਾਰ ਆ, ਫੈਸਲ ਨੇ ਟੀ ਟਾਈਮ ਨਹੀਂ ਕਰਨਾ, ਫੈਸਲ ਫਲਾਮ ਆ, ਫੈਸਲ ਢੀਂਗਾ। ਤਾਂ ਜੀ ਮੈਂ ਕਹਿ ਰਿਹਾ ਕਿ ਉਹਨੂੰ ਮਾਫੀ ਦੇ ਦਿਓ, ਛੱਡ ਦਿਓ, ਅੱਜ ਦਾ ਟੀ ਟਾਈਮ ਨੂੰ ਘਰ ਭੇਜ ਦਿਓ, ਉਹਦੀ ਲੁੱਗੀ ਪੈਣ ਵਾਲੀ ਆ, ਉਹਨੇ ਸਾਡੇ ਤੇ ਪੈ ਜਾਣਾ। ਹਲੋ ਹਾਂਜੀ ਇੱਧਰ ਹਾਂਜੀ। ਯਾਰ ਕੋਈ ਗੈਰਤ ਹੁੰਦੀ ਮਿੱਠਾ ਜੀ। ਇਹੀ ਮੈਂ ਕਹਿਣਾ ਸੀ। ਸ਼ਰਮ ਹੈ ਤਾਂ ਨਹੀਂ ਕੀ ਗੱਲ ਹੋਈ ਉਹਨੂੰ? ਉਹ ਬੜੀ ਗੇਮ ਕੀ ਕਹਿੰਦੇ ਪਾਤੀ ਮੇਰਾ ਹੋਈ। ਦਿਲ ਬਹਿ ਗਿਆ, ਮੈਨੂੰ ਘਰ ਮੇਰੇ ਸੁਨੇਹਾ ਭੇਜ ਦੇ, ਮੈਂ ਸੇ ਨੂੰ ਆਖਰੀ ਵਾਰ ਮਿਲਣਾ ਚਾਹੁੰਦਾ, ਆਪਣੀ ਭਾਬੀ ਨੂੰ ਕਾਂਟੇ ਕਿਹਾ ਸੀ, ਮੈਂ ਵੇਚੇ ਆ। ਕਿਹਾ ਤੈਨੂੰ? ਉਹਨੇ ਕਹਿਣਾ ਮੈਂ ਕਦੋਂ ਕਿਹਾ? ਤੂੰ ਬਸ ਮਿੱਠੇ ਰੱਬ ਕੋ ਮਾਫੀਆਂ ਮੰਗੋ, ਮਾਫੀ ਦੇ ਰੱਬ ਦਿਓ। ਕੋ ਲਾਂਤਾਂ ਪਈਆਂ ਤੇਰੇ ਤੇ, ਲਾਂਤ ਪੈਂਦੀ ਜਾਂਦੀ ਐ। ਇਹ ਝੂਠ ਬੋਲ ਬੋਲ ਕੇ ਦਿਨ ਬ ਦਿਨ ਤੇਰੀ ਮੈਂ ਸਾਲ ਪਹਿਲੇ ਦੀ ਤਸਵੀਰ ਵਿਖਾਵਾਂ ਤੂੰ ਚੰਗਾ ਭਲਾ ਵਾਂ, ਹੁਣ ਤੇਰੇ ਤੇ ਲਾਂਤ ਪੈਂਦੀ ਜਾਂਦੀ ਆ। ਤੇਰੀਆਂ ਅੱਖਾਂ ਦੇ ਨਾ ਐ ਕਰਕੇ ਇਹਦੇ ਚ ਵਾਲ ਆ ਤੇਰੇ ਚ। ਇਹ ਲਾਂਤ ਨਹੀਂ ਪੈਣ ਡਈ, ਉਹ ਸਨ ਬਲੌਕ ਸਾਈਡ ਇਫੈਕਟ ਸਨ ਬਲੌਕਸ ਨਹੀਂ, ਤੇਰਾ ਸਨ ਕਿਤੇ ਬਲੌਕ। ਨਾ ਕਰਿਆ ਕਰੋ ਮਿੱਠਾ ਜੀ, ਛੱਡ ਦਿਓ ਚੀਜ਼ੇ ਤੁਹਾਡੀ ਉਹ ਯਾਰ ਮਾਫੀ ਦੇ ਤੇਰਾ ਤੁਸੀਂ ਕਰਨ ਦੇ, ਤੂੰ ਤੁਸੀਂ ਜਿਹੜਾ ਮਰੇ ਪਏ ਸੀ ਯਾਰ। ਮੈਂ ਤੇਰੇ ਮਾਰ ਦੇਣੀ, ਤੂੰ ਮੈਨੂੰ ਜਾਣਦਾ ਨਹੀਂ ਇਸ ਤੋਂ ਪਹਿਲੇ ਮੈਂ ਮਾਰਤਵਾ ਭਾਈ ਫੈਸਲ ਮੈਂ ਵੱਡਾ ਭੁੱਲ ਜਾਣਾ। ਤੁਸੀਂ ਉਹ ਤਾਂ ਕੀ ਕਿਹਾ ਯਾਰ, ਮੈਂ ਮਰ ਗਿਆ ਲੁੱਟਿਆ ਗਿਆ। ਯਾਰ ਉਹ ਝੂਠ ਬੋਲਦਾ ਬਗੈਰਤ ਆਦਮੀ, ਸੀਨੀਅਰ ਤੇਰੇ ਤੋਂ, ਤੂੰ ਉਹਨੂੰ ਕਹਿ ਰਿਹਾ ਯਾਰ ਵੱਡੇ ਆ ਲੇਕਿਨ ਮੈਂ ਝੂਠ ਬੋਲਣ ਡਿਆ। ਹਾਂ ਹਾਂਜੀ ਉਸਤਾਦ ਜੀ ਨਹੀਂ ਕੀ ਗਿਆ ਤੂੰ ਹੈ ਝੂਠਾ ਵਾ। ਨਹੀਂ ਮੈਂ ਤੈਨੂੰ ਕੀ ਬੋਲਦਾ ਕਿਹਾ? ਮੈਂ ਝੂਠ। ਭੌਂਕਾ ਵੀ ਤੇਰੀ ਸ਼ਕਲ ਦੇ ਉੱਤੇ ਮੁਨਾਫਕਤ ਛਲਕਣ ਦਈ ਆ। ਉਸ ਸ਼ਰੀਫ ਆਦਮੀ ਤੇ ਇਲਜ਼ਾਮ ਲਾ ਰਹੇ ਉਹ ਮੁਨਾਫਕਤ ਨਹੀਂ, ਧੁੱਪੇ ਫਿਰ ਕੇ ਰੰਗ ਕਾਲਾ ਕੀਤਾ। ਉਹ ਤਾਂ ਥੱਲੇ ਨੂੰ ਕਰੋ ਯਾਰ, ਪਸੀਨਾ ਸੁੱਕਣ ਡਿਆ। ਏਸੀ ਦੇ ਥੱਲੇ ਨੂੰ ਕਰਾ ਲਓ, ਏਸੀ ਨੇ ਵੀ ਤਾਂ ਤੇ ਮੂੰਹ ਕੀਤਾ। ਯਾਰ ਕੀ ਕਰਨੇ ਤੁਸੀਂ ਮੈਨੂੰ ਯਾਰ? ਅਸਤਾਂ ਕਰਨੋਂ ਨਹੀਂ। ਮੈਂ ਅੱਗੇ ਗੱਲਾਂ ਸੁਣ ਕੇ ਫੜ ਲੈਣਾ। ਮੈਂ ਉਸਤਾਦ ਜੀ ਅੱਗੇ ਗੱਲਾਂ ਸੁਣ ਕੇ ਹੈਰਾਨ ਹੋ ਰਿਹਾ ਸੀ ਕਿ ਇਹ ਕਹਿ ਰਿਹਾ ਬਿਮਾਰ ਆ, ਫਲਾਂ ਹੋ ਗਿਆ। ਮੈਨੂੰ ਮਿਲੇ ਅੱਗੇ ਚੰਗੇ ਭਲੇ, ਯੈਸ ਸਰ। ਉਹ ਯਾਰ ਤੂੰ ਮੈਨੂੰ ਉੱਥੇ ਤੂੰ ਨਹੀਂ ਮੈਨੂੰ ਕਿਹਾ ਯਾਰ, ਤੂੰ ਭਾਈ ਫੈਸਲ ਬੁਲਾਉਂਦੇ ਉਦੋਂ ਇਹਨੇ ਮੈਨੂੰ ਕਿਹਾ ਯਾਰ ਮੈਂ ਮਰ ਗਿਆ, ਮੈਂ ਲੁੱਟਿਆ ਗਿਆ, ਮੇਰੇ ਤੂੰ ਸ਼ਿਵ ਕਿਹਾ? ਨਹੀਂ ਮੈਂ ਸਿਰਫ ਇਹਨੂੰ ਇੰਨਾ ਕਿਹਾ ਕਿ ਤੈਨੂੰ ਫੈਸਲ ਭਾਈ ਬੁਲਾ ਰਹੇ, ਆਹੋ। ਚੰਗੇ ਭਲੇ ਫਰੈਸ਼ ਸੀ, ਮੈਨੂੰ ਮੂੰਹ ਬੜੇ ਵਿੱਚ ਹੱਸ ਕੇ ਫੈਸਲ ਮਿਲੇ, ਈਜ਼ੀ। ਉਹ ਫਰੈਸ਼ ਕਿਤੇ ਮੈਂ ਬਾਅਦ ਚ ਮਿਲ ਗਿਆ ਉਹਨੂੰ। ਇੱਥੇ ਲੰਮੇ ਪਏ ਸੀ, ਮਰਨ ਵਾਲੇ ਸੀਗੇ ਯਾਰ। ਉਹ ਜਾ ਤੁਸੀਂ ਮੈਨੂੰ ਆਪ ਗਏ ਉਸਤਾਦ ਜੀ ਕੋਲ ਛੁੱਟੀ ਲੈ ਕੇ ਦੇ। ਅੱਜ ਤੇ ਉਹ ਮੇਰੇ ਮੂੰਹ ਤਾਲਾ ਲਗਾ, ਮੈਂ ਆਪ ਨਹੀਂ ਕਹਿ ਸਕਦਾ। ਮੈਂ ਆਪ ਕਹੂੰਗਾ ਮੈਨੂੰ ਛੁੱਟੀ ਚਾਹੀਦੀ ਹੈ। ਜਦੋਂ ਸਵੇਰੇ ਆਏ ਇੰਜ ਐਕਟਿਵ ਮੂੰਹ ਐਂਜ ਫਰੈਸ਼ ਮੂੰਹ ਤੇ ਸ਼ੁਕਰ ਉਸਤਾਦ ਜੀ ਮਿੱਠਾ ਸ਼ੋਅ ਖਰਾਬ ਕਰਨਾ ਚਾਹੁੰਦਾ ਸੀ, ਜਾਣ ਕੇ ਫੈਸਲ ਭਾਈ ਸਾਹਿਬ ਨੂੰ ਬਾਹਰ ਬਿਠਾਇਆ ਇਹਨੇ, ਆ ਸਾਜ਼ਿਸ਼ ਕੀਤੀ ਜੀ ਇਹਨੇ। ਤੂੰ ਲੇਟ ਕਿਉਂ ਆਇਆ ਇੰਨਾ? ਤੈਨੂੰ ਦੱਸਿਆ ਨਹੀਂ ਕਿਸੇ ਨੇ ਵੀ ਟੀ ਟਾਈਮ ਸ਼ੁਰੂ ਹੋ ਗਿਆ? ਮੈਨੂੰ ਉਸਤਾਦ ਜੀ ਮਿੱਠੇ ਦਾ ਮੈਸੇਜ ਆਇਆ ਹਲੋ 4 ਵਜੇ ਸਾਰੇ ਪਹੁੰਚ ਜਾਏ ਤੇ ਟਾਈਮ ਵੇਖ ਲਓ। ਉਹ ਕਰਦੇ ਨਹੀਂ ਭਰਾਵਾ, ਵੈਸੇ ਤਾਂ ਸਲਮਾਨ ਸਾਹਿਬ ਤੇਰਾ ਕਰਦੇ। ਹੀ ਆ, ਤੇਰਾ ਹੀ ਆ। 4 ਵਜੇ ਦਾ ਤੂੰ ਮੈਨੂੰ ਵੀ ਕੀਤਾ ਹੀ ਆ, ਸਾਰਿਆਂ ਨੂੰ ਕਹਿੰਦਾ ਮੈਂ ਕਰਤਾ। ਤੂੰ ਕਿਹਾ 4 ਵਜੇ ਨਾਲ ਪਹੁੰਚ ਜਾਣਾ ਸਾਰੇ। ਕੀ ਮੈਂ ਚਾਹੁੰਦਾ 4 ਤੂੰ? ਮੈਂ ਵਜੇ ਫੈਸਲ ਨੂੰ ਕੱਢ ਦਵਾਂ? ਏਡੀ ਤੂੰ ਗੇਮ ਪਾ ਰਿਹਾ। ਉਂਝ ਕਹਿ ਦੋ ਯਾਰ। ਉਂਝ ਕਹਿ ਦੇ ਤੂੰ ਉਹਨੂੰ। ਮੈਂ ਸਿੱਧਾ ਦਾ ਕਰ ਲੈਣਾ ਸ਼ੋਅ, ਮੈਂ ਉਹਦੇ ਨਾਲ। ਪਿਓ ਪੁੱਤਰ ਨੂੰ ਜੁਦਾ ਕਰ ਦਿਓ, ਜੇ ਇੰਜ ਰਾਜ਼ੀ ਹੋ ਤੁਸੀਂ ਤੇ ਕੱਢ ਦਿਓ। ਨਹੀਂ ਅੱਜ ਇੱਕ ਪੁੱਤਰ ਤੇ ਜਾਣਾ ਹੀ ਆ, ਮੈਨੂੰ ਮੈਂ ਹੀ ਜ਼ਿਆਦਾ ਨਰਾਉਂਡ ਆ। ਤੂੰ ਵੀ ਆ ਪੁੱਤਰ ਨਹੀਂ ਮਿੱਠਾ ਜੀ, ਹਾਂਜੀ ਮੈਂ ਕੀ ਤੂੰ ਭਤੀਜਾ ਪੁੱਤਰ ਵਾਂ। ਨਹੀਂ, ਤੂੰ ਸੱਪ ਹੈ। ਚਲੋ ਫਿਰ ਸੱਪ ਚੱਲਾ ਜੀ, ਅੱਲਾ ਖੈਰ ਕੀਤੀ ਹੈ। ਇੱਕ ਮਿੰਟ। ਲੱਗ ਜੂਗਾ ਪਤਾ ਵੀ ਸੱਪ ਕੌਣ ਆ। ਸੱਪ ਨੂੰ ਮਾਰ ਦੇ। ਸੱਪ ਚੱਲਾ ਨਹੀਂ, ਸੱਪ ਇੱਥੇ ਹਿਸਾਬ ਕਰਕੇ ਜਾਵੇ। ਕਲੀਅਰ ਕਰੋ। ਹਾਂ ਸਾਦਾ ਹਲੇ ਲੱਕ ਰਹਿੰਦਾ ਵਾ। ਐਵੇਂ ਲੱਗ ਨਹੀਂ, ਜਦੋਂ ਚੱਲਾ ਵਾ ਉਹ ਤੋਂ 5.5 ਵੀ ਵਾਪਸ ਕਰਨਾ ਵਾ। ਸਾਡੇ ਪਾਣੀ ਹਾਂਜੀ ਹਾਂ, ਉਹ ਇੱਥੇ ਰਹਿਣ ਦੀ ਵਜ੍ਹਾ ਤੋਂ ਲੱਖ ਜਿਹੜਾ ਰਹਿੰਦਾ ਵਾ। ਜੇ ਤੁਸੀਂ ਸੱਪ ਚੱਲਾ ਵਾ ਤੇ ਫਿਰ ਸੱਪ ਵਾਲ ਜਿਹੜਾ ਸਾਡਾ ਦੁੱਧ ਬਣਦਾ ਉਹ ਦੇ ਕੇ ਜਾਵੇ, ਜਿਹੜਾ ਅਸੀਂ ਪਿਆਇਆ ਵਾ। ਨਹੀਂ ਇੱਥੇ ਅੱਜ ਅਸੀਂ ਡੰਗ ਖਾ ਰਹੇ ਆ ਆਪਣੇ ਨਾਲ ਹੀ ਗੱਦਾਰੀ। ਉਹ ਭਾਈ ਸੱਪ ਇੱਥੇ ਹੀ ਆ, ਲੱਖ ਲੈ ਕੇ ਨਿਕਲਾਂਗੇ। ਲੇਕਿਨ ਯਾਰ ਯਾਰ ਕਿਹੜੀ ਕਰਕੇ ਭਾਈ सांप इस कदर हसीन थे जिन्हें आस्तीन में ਫੈਸਲ ਸਾਹਿਬ ਇਹਨੇ ਮੈਨੂੰ ਕਿਹਾ ਤੁਹਾਡੇ ਫੇਫੜੇ ਫਾਰਗ ਹੋ ਗਏ ਨੇ। ਸੁਣ ਲੈ ਪੂਰੀ। ਇਹਨੇ ਕਿਹਾ ਜੀ ਗੁਰਦਾ ਤੁਹਾਡਾ ਉਹਦੇ ਵਿੱਚ ਪਤਾ ਨਹੀਂ ਕਹਿੰਦੇ ਪੱਤਰੀਆਂ ਨਿਕਲ ਆਈਆਂ ਨੇ। ਮੈਨੂੰ ਕਹਿਣ ਡਿਆ ਜੀ ਉਸਤਾਦ ਜੀ ਕਹਿੰਦੇ ਮੈਂ ਚੈਨਲ ਬੰਦ ਕਰ ਦੇਣਾ, ਦੁਬਈ ਸ਼ਿਫਟ ਹੋ ਜਾਣਾ, ਸਾਰੇ ਆਪਣਾ ਆਪਣਾ ਅਰੇਂਜ ਕਰੋ। ਮੈਂ ਕਿਹਾ ਯਾਰ ਮੇਰੇ ਮਾਈ ਬਾਪ, ਮੈਂ ਉਹਨਾਂ ਦੇ ਨਾਲ ਆ, ਮੈਂ ਹਲਾਲੀ ਆਦਮੀ ਆ, ਮੈਂ ਉਹਨਾਂ ਦੇ ਨਾਲ ਆ। ਸਹੀ ਬਾਤ।
ਠੀਕ ਹੈ ਨਾ ਮੈਂ ਜਾਵਾਂਗਾ ਜੋ ਮਰਜ਼ੀ ਹੋ ਜਾਵੇ ਮੈਂ ਉਸਤਾਦ ਨੂੰ ਨਹੀਂ ਛੱਡ ਕੇ ਜਾਂਦਾ ਕਹਿੰਦਾ ਨਹੀਂ ਫੈਸਲ ਸਾਹਿਬ ਰਹੇ ਅੱਗੋਂ ਮੈਨੂੰ ਹੋਰ ਕਹਿਣ ਡਿਆ ਤੇ ਯਾਰ ਮੈਂ ਛੁੱਟੀ ਲੈਣੀ ਹੈ ਜੋ ਕੁਝ ਕਰਨਾ ਮੈਂ ਡਾਇਰੈਕਟ ਉਸਤਾਦ ਨੂੰ ਕਹਿਣਾ ਤੁਸੀਂ ਕਿਉਂ ਉਹ ਕੌਣ ਨਾ ਵਿੱਚ ਕਹਿਣ ਵਾਲਾ ਯਾਰ ਤੁਸੀਂ ਮੈਨੂੰ ਮੈਸੇਜ ਕਢਾ ਦਿਓ ਯਾਰ ਤੈਨੂੰ ਮੈਂ ਕਦੋਂ ਕਿਹਾ ਵਾ ਕਿ ਮੇਰਾ ਕੁਰਸੇ ਮੈਂ ਗੱਲਾਂ ਹੀ ਨਹੀਂ ਕਹੀਆਂ ਮੈਂ ਤੁਹਾਨੂੰ ਆ ਕੇ ਹੀ ਕਿਹਾ ਕਿ ਉਸਤਾਦ ਜੀ ਮੰਨ ਗਏ ਆ ਵਾਸ਼ਰੂਮ ਸੀਗੇ ਉਹ ਕਹਿੰਦੇ ਠੀਕ ਆ ਤੈਨੂੰ ਮੈਂ ਕਿਹਾ ਉਸਤਾਦ ਜੀ ਨੂੰ ਜਾ ਕੇ ਕਹਿ ਤੁਸੀਂ ਕਿਹਾ ਨਹੀਂ ਮੈਨੂੰ ਤੂੰ ਕਸਮ ਖਾਣਾ ਮੈਂ ਹਾਂ ਕਸਮ ਖਾਣ ਨੂੰ ਤਿਆਰ ਮੈਂ ਫੈਸਲ ਭਾਈ ਦੀ ਕਸਮ ਦੇ ਨਾਲ ਉਹ ਵੇਖ ਲੈ ਯਾਰ ਉਹ ਗਾਰੰਟੀਆਂ ਦੇਣ ਡੇ ਆ ਉਹਨੇ ਕੋਈ ਗੱਲ ਨਹੀਂ ਉਹ ਭਾਜੀ ਦਾ ਪਹਿਲਾਂ ਯਾਰ ਹੁਣ ਦੋ ਬੰਦੇ ਇੱਕ ਸਾਈਡ ਤੇ ਨੇ, ਦੋ ਗਵਾਹੀਆਂ ਨੇ, ਤੇਰੇ ਨਾਲ ਗਵਾਹੀ ਕੋਈ ਨਹੀਂ ਹੈਗੀ। ਉਸਤਾਦ ਜੀ ਭਾਵੇਂ ਮੇਰੇ ਨਾਲ ਕੋਈ ਗਵਾਹੀ ਨਹੀਂ ਤੁਸੀਂ ਉਹਦੇ ਨਾਲ ਗਵਾਹੀ ਤੇ ਦੇਖੋ ਕੈਸੀ ਆ ਇਹਦੇ ਨਾਲ ਜਗ੍ਹਾ ਬੰਦਾ ਸਾਦਾ ਇਕੱਲਾ ਹੀ ਲੜ ਲਵੇ ਅੱਜ ਚਲੋ ਛੱਡ ਦਿਓ ਮੇਰੇ ਤੇ ਮਿੱਟੀ ਪਾਓ ਤੂੰ ਦੱਸ ਦੋ ਨਹੀਂ ਤੂੰ ਭਾਈ ਫੈਸਲ ਨੂੰ ਕਿਤੇ ਬਿਮਾਰ ਜਾਂ ਕਿਤੇ ਪਿਆ ਦੇਖਿਆ ਕਿਤੇ ਵੀ ਡਿੱਗਿਆ ਗੁਰਦੇ ਖਿਲਾਫ ਅਸੀਂ ਜਿਗਰ ਪਾ ਆ ਕੇ। ਸੁੱਟੋ ਸਲਮਾਨ ਸਾਹਿਬ ਮੈਂ ਘੁੱਟਣ ਡਿਆ ਸੀਗਾ ਤੇ ਸਲਮਾਨ ਜਦੋਂ ਆਇਆ ਟੀਟਿਆ ਸਲਮਾਨ ਸਾਹਿਬ ਸਲਮਾਨ ਬੁਲਾਓ ਉਸਤਾਦ ਹੁਣ ਸਲਮਾਨ ਅਗਰ ਉਹ ਵੀ ਕਹਿੰਦੇ ਮੁੱਕਰ ਸਲਮਾਨ ਜਾਣਾ ਹੋਇਆ ਬਾਬਾ। ਯਾਰ। ਆਇਆ ਭਾਈ ਸਲਮਾਨ ਇੱਧਰ ਆਓ ਜਰਾ ਸਾਜੀ ਫਿਰ ਛਿੱਤਰ ਕਿੰਨੇ ਫਿਰਦੇ ਆ ਇਹ ਵੀ ਦੱਸ ਚਿੱਤਰਕਾਰੇ ਫਿਰਦੇ ਆ ਇੱਕ ਸਾਈਕਲ ਚੁੱਕਦਾ ਉਹ ਫੜੇ ਯਾਰ ਉਹ ਅੰਨੇ ਨਹੀਂ ਹੈਗੇ ਸਾਹਮਣੇ, ਮੈਂ ਇਧਰੋਂ ਸਲਮਾਨ ਨੂੰ ਕਹੀ ਜਾਂਦਾ, ਤੂੰ ਉਧਰੋਂ ਐ ਕਹੀ ਜਾਂਦੇ। ਉਹ ਵੀ ਕੈਮਰੇ ਚੱਲ ਆ ਜਾ ਇੱਧਰ। ਨਹੀਂ ਨਹੀਂ ਬਸ ਤੂੰ ਇਦਾਂ ਦੱਸਣਾ, ਇੱਧਰ ਆ ਜਾ ਇੱਥੇ ਬਸ 1 ਮਿੰਟ। ਆ ਤੁਸੀਂ ਜੋ ਸੁਣਦੇ ਪਏ ਹੋ ਮਿੱਠਾ ਇਹਦੇ ਚ ਸੱਚਾ ਕਿ ਝੂਠਾ? ਸਲਮਾਨ ਸਾਹਿਬ ਮੈਂ ਤੁਹਾਨੂੰ ਕਿਹਾ ਕਿ ਮੈਂ ਨਹੀਂ ਟੀਚਰ ਮੈਨੂੰ ਲੱਗਾ ਵੀ ਇਹ ਬਿਮਾਰ ਇਹਦੇ ਕਿਤਨੇ ਖਰਾਬ ਹੋ ਗਏ, ਦਾ ਜਿਗਰ ਪਾੜ ਗਿਆ, ਇਹਦਾ ਮਰ ਗਿਆ, ਇਹ ਲੁੱਟਿਆ ਗਿਆ, ਡਿੱਗ ਗਿਆ, ਇਹਨੂੰ ਘਰ ਭੇਜ ਦਿਓ, ਠਹਿਰ ਜਾ। ਇੱਕ ਮਿੰਟ ਭਾਈ ਸਲਮਾਨ ਮੈਂ ਇਹਨੂੰ ਉਹ ਪੁੱਛਣਾ ਜੋ ਤੂੰ ਸੱਚ ਜੋ ਤੂੰ ਮੈਨੂੰ ਕਿਹਾ ਨਾ, ਮੈਂ ਉਹਦੀ ਤਸਦੀਕ ਕਰਨੀ। ਚੁੱਪ ਕਰਕੇ ਪਿਆ ਇਹਦਾ ਜੀ ਮਰ ਗਿਆ, ਇਹਦਾ ਸਾਹ ਨਹੀਂ ਆ ਰਿਹਾ, ਉਹਦੀ ਸ਼ਿਵਰਿੰਗ ਹੋ ਰਹੀ ਆ, ਇਹਨੂੰ ਘਰ ਭੇਜ ਦਿਓ। ਇਦਾਂ ਦੀ ਕੰਡੀਸ਼ਨ ਦੇਖੀ ਤੂੰ ਪੈਸੇ ਹੈ? ਲੇਟੇ ਸੀ ਕਹਿੰਦੇ ਕੋਈ ਐਸੀ ਗੱਲ ਨਹੀਂ, ਫੇਫੜਿਆਂ ਦਾ ਤੇ ਈਜ਼ੀ ਲੰਬੇ ਪਏ। ਉਸਤਾਦ ਜੀ ਮੇਰੇ ਠੀਕ ਆ, ਤੁਸੀਂ ਹੁਣ ਠੀਕ ਆ। ਚਲੋ ਹਾਂਜੀ ਹੁਣ ਉਹਨੂੰ ਕਹਿ ਦੇ ਉਹ ਮਾਨ ਸਾਹਿਬ ਪੜ ਕੇ ਬੀਏ ਕਰਨ ਵਾਲੇ ਆ ਤੇਰੇ ਸਾਹਮਣੇ ਮਰਨ ਡੇ ਸੀਗੇ ਇੰਜ ਕਰਕੇ ਹੋਏ ਪਏ ਸੀਗੇ ਜਿਵੇਂ ਆਖਰੀ ਰੈਸਟ ਉਹ ਮੈਂ ਕਹਤੋਂ ਮਰਨ ਦੁਸ਼ਮਣ ਮੇਰੇ ਓਏ ਹੋਏ। ਮੇਰੇ ਹਿਸਾਬ ਨਾਲ ਸਟੂਡੀਓ ਖਾਲੀ ਹੋ ਜਾਣਾ ਜੇ ਦੁਸ਼ਮਣ ਮਰੇ ਨਾ ਸਟੂਡੀਓ ਖਾਲੀ ਹੈ ਫਿਰ ਸਾਰੇ ਦੁਸ਼ਮਣ ਹੋ ਤੁਸੀਂ ਮੇਰੇ ਹਾਂਜੀ ਸਾਰੇ ਦੁਸ਼ਮਣ ਇੱਕ ਤੇ ਹਰਕਤਾਂ ਕਰਦੀ ਮੇਰੇ ਉਸਤਾਦ ਦੇ ਦੁਸ਼ਮਣ ਹੋ ਤੁਸੀਂ ਆਪਣੇ ਰਿਜ਼ਕ ਦੇ ਦੁਸ਼ਮਣ ਹੋ ਇੱਕ ਬੰਦੇ ਨੇ ਤੁਹਾਡਾ ਸਿਸਟਮ ਸਿੱਧਾ ਬਦਰਾ ਕੀਤਾ ਖਿਲਾਫ ਕਰ ਰਹੇ ਹੋ ਤੁਸੀਂ ਉਸਤਾਦ ਜੀ ਹੁਣ ਤੁਸੀਂ ਸਿਰਫ ਇਹਨਾਂ ਹਿਸਾਬ ਲਓ ਮੇਰੇ ਬੱਚਿਆਂ ਨੇ ਟੀ ਟਾਈਮ ਦੇਖਣਾ ਮੇਰੀ ਵਾਈਫ ਨੇ ਟੀ ਟਾਈਮ ਵੇਖਣਾ ਮੇਰੀ ਮਾਂ ਨੇ ਟੀ ਟਾਈਮ ਵੇਖਣਾ ਕੀ ਬੀਤੇਗੀ ਉਹਨਾਂ ਤੇ ਮੇਰੀ ਮਾਂ ਦੀ ਕਿਤੇ ਆਣ ਕਿਤੇ ਕੋਈ ਉਹਨੇ ਦੇਖੀ ਠੀਕ ਹੈ ਮੇਰੇ ਬੱਚਿਆਂ ਨੂੰ ਕਿਤੇ ਬੁਲਾ ਕੇ ਇਹੀ ਜੇ ਜਿਹੜਾ ਇਹਦਾ ਕਿਹਾ ਉਹ ਤੇਰਾ ਕਿਹਾ ਹੁੰਦਾ ਸੀ ਕੀ ਤੇ ਤੇਰੀ ਮਾਂ ਦੀ ਕੀ ਹਾਲਤ ਹੋਣੀ ਸੀ ਟੀ ਟਾਈਮ ਵੇਖ ਕੇ, ਤੇਰੀ ਭੈਣ ਦੀ ਕੀ ਹਾਲਤ ਹੋਣੀ ਸੀ ਟੀ ਟਾਈਮ ਵੇਖ ਕੇ? ਐਦਾਂ ਤੇਰੀ ਭੈਣ ਦੀ ਕੀ ਹਾਲਤ ਤੇਰੀ ਭੈਣ ਦੀ ਕੀ ਹਾਲਤ ਤੇਰੀ ਭੈਣ ਦੀ ਇਹ ਥੋੜੇ ਨਾਲ ਤਲਫਜ਼ ਦਾ ਕੋਈ ਲੜਾਈ ਦਾ ਕੋਈ ਸਿਲਸਿਲਾ ਰੱਖੋ ਯਾਰ ਇਹ ਤੈਨੂੰ ਮੁਨਾਫਕਤ ਸੁੱਟਣ ਤੋਂ ਪਹਿਲੇ ਸੋਚਣਾ ਚਾਹੀਦਾ ਸੀਗਾ ਬਾਪ ਬੇਟੇ ਤੋਂ ਜੁਦਾ ਕਰਨਾ ਚਾਹੁੰਦਾ ਉਹ ਯਾਰ ਬਾਪ ਉਸ ਬੇਟੇ ਨੂੰ ਜਿਹੜਾ ਲਾਹੌਰ ਤੱਕ ਡੰਕਾ ਵਜਾ ਕੇ ਕਹਿੰਦਾ ਕਿ ਮੇਰਾ ਉਸਤਾਦ ਪਹਿਲੇ ਉਹ ਭਾਈ ਬੇਟਾ 3 ਸਾਲ ਵੱਡਾ ਪਿਓ ਤੋਂ ਲੱਖ ਰੁਪਈਆ ਦੇਵੇ ਨਾ ਲੱਖ ਰੁਪਈਆ ਕੋਈ ਤੇ ਤੂੰ ਉਸਤਾਦ ਨਾਲ ਇੰਜ ਗੱਦਾਰੀ ਕਰੇ ਮੈਨੂੰ ਪਹਿਲਾਂ ਹੀ ਪਤਾ ਸੀ ਤੈਨੂੰ। ਉਹ ਲੱਖ ਤੇ ਬਹੁਤ 10,000 ਰੁਪਇਆ ਵੱਧ ਲੱਗ ਜਾਏ ਨਾ ਅੱਜ ਛੱਡ ਜਾ ਅੱਜ ਇਦਾਂ ਹੀ ਹੈ। ਯਾਰ ਮੈਂ ਬੇਟੇ ਦੇ ਸ਼ਰਮ ਆਉਣੀ ਸਾਈਡਾਂ ਸਭ ਸਾਰੀ ਚਿੱਟੀਆਂ ਬੇਟੇ ਦੀਆਂ ਤੇ ਪਿਓ ਜੰਗ ਬੈਠਾ ਵਾ ਤੂੰ ਬੇਟਾ ਦੇਖ ਲੈ ਕਿਆ ਲੈ ਫਤਾ ਹੋਰ ਕਾਲਜ ਆ ਇਹ ਬੇਟਾ ਆ ਸ਼ਾਗਿਰਦ ਉਮਰ ਦਾ ਨਹੀਂ ਤਲਕ ਹੁੰਦਾ। ਹੁੰਦਾ ਬਾਜੀ ਹੁੰਦਾ ਵਾ ਸਿਗਰਟ ਦੇਖ ਕੇ ਕਰਿਆ ਕਰੋ ਨਹੀਂ ਨਹੀਂ ਹੁੰਦਾ ਹੁਣ ਮੇਰੇ ਵਾਲਦ ਸਾਹਿਬ ਤੋਂ ਚਿੱਟੇ ਹੀ ਨਹੀਂ ਆਏ ਸਾਰੀ ਜ਼ਿੰਦਗੀ ਹਾਂਜੀ ਹਾਂਜੀ ਕਿਤੇ ਕਾਲਾ ਕੋਲਾ ਪੀਂਦੇ ਸੀਗੇ ਉਹ ਉਹਨਾਂ ਦੇ ਆਏ ਨਹੀਂ ਚਿੱਟੇ ਉਹਨਾਂ ਦੇ ਜਵਾਨੀ ਵਾਲ ਚ ਕਾਲੇ ਫੌਤ ਹੋ ਗਈ ਸੀ ਉਸਤਾਦ ਜੀ ਦੇਖੋ ਜੀ ਝੂਠਾ ਸਾਬਤ ਹੋ ਗਿਆ ਹਾਂਜੀ। ਅਸਲ ਭਾਈ ਦੇ ਜ਼ਰੀਏ ਨੋਨੀ ਦੇ ਜ਼ਰੀਏ ਸਲਮਾਨ ਦੇ ਜ਼ਰੀਏ ਹੁਣ ਸਜ਼ਾ ਤੁਸੀਂ ਦੇਣੀ ਚਲੋ ਤੁਸੀਂ ਡਾਲਫਿਨ ਪੁਲਿਸ ਨੂੰ ਕਾਲ ਕਰੋ ਮੈਨੂੰ ਲੈਣ ਉੱਥੇ ਮੈਨੂੰ ਸਵੇਰੇ ਜਾਂਦੇ ਸਜ਼ਾਏ ਮੌਤ ਦੇ ਦੇਣ ਸਵੇਰੇ 5 ਵਜੇ ਫਾਂਸੀ ਮੈਨੂੰ ਮਿੱਠਾ ਪੁਰੀਆ ਨੂੰ ਐ ਫਸਾਇਆ ਕਿ ਉਹ ਨਿਕਲਦਾ ਨਹੀਂ ਪਿਆ, ਹੋਰ ਫਸੀ ਜਾਂਦਾ ਵਿੱਚ। ਤੇ ਸਜ਼ਾ ਲੱਗਦੀ ਅੱਜ ਪੱਕੀ ਹੋਊਗੀ ਮਿੱਠਾਪੁਰੀਆਂ ਨੂੰ ਜਿਹੜੇ ਉਹਦੇ ਹਾਲਾਤ ਬਣਾਤੇ ਆ। ਪਹਿਲਾਂ ਮੈਂ ਸੋਚ ਰਿਹਾ ਸੀਗਾ ਵੀ ਮੈਂ ਛੋਟਾ ਮੋਟਾ ਮਜ਼ਾਕ ਕਰਾਂਗੇ, ਉਹ ਤਾਂ ਸੀਰੀਅਸ ਹੀ ਪੂਰਾ ਗੇਮ ਪਾਤੀ ਆ। ਸੋ ਜਿਹੜੇ ਫੈਸਲ ਡਰਾਮੇ ਨੇ ਉਹਨਾਂ ਨੇ ਐਕਟਿੰਗ ਬਹੁਤ ਸਿਰਾ ਕੀਤੀ ਹੈ ਨਾ, ਹਜੇ ਵੀ ਐਕਟਿੰਗ ਕਰਦੇ ਜਦ ਕਿ ਸਾਨੂੰ ਪਤਾ ਵੀ ਐਕਟਿੰਗ ਕਰ ਰਹੇ ਨੇ, ਪਰ ਫਿਰ ਵੀ ਆਪਾਂ ਐਕਟਿੰਗ ਦੇ ਵਿੱਚ ਇੰਨੇ ਵਿੱਚ ਵੜ ਜਾਂਦੇ ਆ ਕਿ ਸਾਨੂੰ ਐਂ ਲੱਗ ਰਿਹਾ ਵਾਕਈ ਰੀਅਲ ਆ। ਉਹ ਮੇਰੇ ਆਹ ਹੋ ਗਿਆ, ਮੇਰੇ ਉਹ ਹੋ ਗਿਆ, ਹੁਣ ਬਿਲਕੁਲ ਠੀਕ ਆ ਕੇ ਬਹਿ ਗਏ। ਉਹਨਾਂ ਨੇ ਮਾਰ ਜਿਹਾ ਵੀ ਮੱਥੇ ਤੇ ਉਹ ਤਿਉੜੀ ਨਹੀਂ ਆਉਣ ਦਿੱਤੀ ਕਿ ਹਾਂ ਵੀ ਮੈਂ ਪਹਿਲਾਂ ਇਦਾਂ ਕੀਤਾ ਸੀਗਾ। ਸੋ ਬਹੁਤ ਹੀ ਵਧੀਆ ਇਹਨਾਂ ਦੀ ਐਕਟਿੰਗ ਲੱਗੀ ਤੇ ਜਿਹੜੀ ਗੱਲਬਾਤ ਕਰਨ ਦਾ ਇਹਨਾਂ ਤਰੀਕਾ ਹੈ ਬਹੁਤ ਸੋਹਣਾ ਆ। ਤੇ ਮਿੱਠਾਪੁਰੀ ਦੀ ਅੱਜ ਕਲਾਸ ਵਾਕਈ ਲੱਗ ਗਈ ਆ। ਤੇ ਜਿਹੜੀ ਇਹਨਾਂ ਨੂੰ ਸਜ਼ਾ ਮਿਲਣੀ ਆ ਉਹ ਹੁਣ ਅਗਲੇ ਪਾਰਟ 'ਚ ਆਪਾਂ ਤਾਂ ਲੈ ਕੇ ਆਵਾਂਗੇ। ਸਾਨੂੰ ਕਮੈਂਟ ਕਰਕੇ ਦੱਸਿਓ ਤੁਸੀਂ ਅਗਲਾ ਪਾਰਟ ਦੇਖਣਾ ਚਾਹੁੰਦੇ ਹੋ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਅਸੀਂ ਲੈ ਕੇ ਹਾਜ਼ਰ ਹੋਵਾਂਗੇ। ਸੋ ਅੱਜ ਲਈ ਨੇ ਦੋਸਤੋ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।